ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਤੇ ਪ੍ਰਵੀਨ ਜੀ ਤੁਹਾਡਾ ਵੀ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੇ ਲਈ, ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਚੱਕੇ ਵਧਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। 408 272 2500 ਇਹਨਾਂ ਦਾ ਨੰਬਰ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਲੈਗਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਦਾ ਸੰਪਰਕ ਕਰ ਸਕਦੇ ਹੋ ਜੀ। 855 905 2575 ਤੇ ਵਧੀਆ ਸੇਵਾਵਾਂ ਦਿੰਦੇ ਨੇ ਅਲੈਗਜ਼ੈਂਡਰ ਗਰੁੱਪ ਦੇ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਰਾਜੀ ਮਸਲੇ ਦੀ ਗੱਲ ਕਰਕੇ ਜੀ ਸਿਆਸਤ ਹੈ ਉਹ ਸਿਧਾਂਤ ਤੇ ਵੀ ਹੋਣ ਲੱਗ ਪਈ ਹੈ। ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ। ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਹਥਿਆਰ ਰੱਖਣੇ ਚਾਹੀਦੇ ਨੇ ਤੇ ਲਾਇਸੈਂਸੀ ਉਹਨਾਂ ਨੇ ਬਕਾਇਦਾ ਜ਼ਿਕਰਤ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਦੇ ਬਿਆਨ ਤੇ ਇਉਂ ਸਿਆਸਤ ਹੋਈ ਹੈ ਜਿਵੇਂ ਕਿਸੇ ਸਿਆਸੀ ਬੰਦੇ ਦੇ ਬਿਆਨ ਤੋਂ ਹੋਈ ਹੋਵੇ। ਵੈਸੇ ਆਪਾਂ ਕਈ ਚੀਜ਼ਾਂ ਨੂੰ ਸਿਆਸਤ ਤੋਂ ਜੁਦਾ ਤਾਂ ਨਹੀਂ ਕਰ ਸਕਦੇ, ਪਰ ਹਰ ਧਾਰਮਿਕ ਬਿਆਨ ਤੇ ਸਿਆਸਤ ਹੋਣੀ ਇਹ ਵੀ ਨਾ ਕਿਤੇ ਜਿਹੜੀ ਚੀਜ਼ ਆ ਵੇਖਣ ਤੇ ਪਰਖਣ ਵਾਲੀ ਆ। ਪਰ ਇਸ ਮਾਮਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਸਾਡੇ ਦਰਸ਼ਕਾਂ ਨੂੰ ਜੋੜਾਂਗੇ ਨਾਲ। ਭਗਵੰਤ ਮਾਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਸਟੇਟਮੈਂਟਸ ਤਾਂ ਆ ਚੁੱਕੀਆਂ ਨੇ, ਨਾਲੋਂ ਨਾਲ ਮਲਵਿੰਦਰ ਸਿੰਘ ਕੰਗ ਤੇ ਕਈ ਹੋਰ ਵੀ ਲੋਕਾਂ ਦੀਆਂ ਸਟੇਟਮੈਂਟ ਆਈਆਂ ਨੇ। ਕੀ ਕਿਹਾ, ਕਿਹਨੇ ਕਿਹਾ, ਇਹਦੇ ਤਾਂ ਗੱਲਬਾਤ ਕਰਾਂਗੇ ਹੀ। ਪਰ ਕੀ ਤੁਹਾਡੇ ਮੁਤਾਬਕ ਇਹ ਚੀਜ਼ਾਂ ਸਹੀ ਨੇ? ਕੀ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੇ ਜੋ ਬਿਆਨ ਦਿੱਤਾ ਉਹ ਸਹੀ ਹੈ, ਜਾਂ ਜਿਹੜੇ ਵਿਰੋਧ ਦੇ ਵਿੱਚ ਖੜੇ ਨੇ ਉਹ ਸਹੀ ਨੇ? 408 272 5200 ਡਾਇਲ ਕਰਕੇ ਤੁਸੀਂ ਆਪਣੀ ਰਾਏ ਰੱਖ ਸਕੋਗੇ ਜੀ। ਰਾਜਕਨਵੀਰ ਸਿੰਘ ਜੀ। ਜੀ ਬਿਲਕੁਲ। ਸੋ ਇਹ ਜਿੱਦਾਂ ਤੁਸੀਂ ਕਿਹਾ ਇਹ ਬੜਾ ਹੀ ਸੰਵੇਦਨਸ਼ੀਲ ਜਿਹੜਾ ਇਹ ਮਸਲਾ ਹੈਗਾ ਆ। ਸੋ ਆਪਾਂ ਜਿਹੜੇ ਸਰੋਤਿਆਂ ਨੂੰ ਇਹ ਜ਼ਰੂਰ ਕਵਾਂਗੇ ਵੀ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਇਸ ਦੇ ਵਿੱਚ ਰੱਖ ਸਕਦੇ ਆ। ਸੋ ਪ੍ਰਵੀਨ ਸ਼ਰਮਾ ਜੀ, ਜਿਹੜਾ ਸ਼ਸਤਰ ਨੂੰ ਰੱਖਣਾ, ਫਾਇਰ ਆਰਮ ਨੂੰ ਜਿਹੜਾ ਉਹ ਰੱਖਣਾ ਜਿਹੜੇ ਯੁੱਗ ਦੇ ਵਿੱਚ ਹੁੰਦੇ ਆ ਉਹਦੇ ਹਿਸਾਬ ਦੇ ਨਾਲ ਇਹਨਾਂ ਦੇ ਵਿੱਚ ਵੀ ਅੱਗੇ ਜਿਹੜੀਆਂ ਚੀਜ਼ਾਂ ਵੱਧਦੀਆਂ ਜਾਂਦੀਆਂ, ਨਵੇਂ ਤਰ੍ਹਾਂ ਦੇ ਹਥਿਆਰ ਜਿਹੜੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਜੀ। ਹੁਣ ਜਿਹੜੇ ਅਕਾਲ ਤਖਤ ਸਾਹਿਬ ਨੇ ਤੋਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਜੋ ਆਖਿਆ ਆ, ਉਹਨਾਂ ਨੇ ਤਾਂ ਆਪਣੇ ਮਨ ਤੋਂ ਆਖਿਆ ਨਹੀਂ। ਇਹ ਤਾਂ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਹਿਲਾਂ ਹੀ ਆਖਿਆ ਸੀ। ਮੀਰੀ ਪੀਰੀ ਦੀਆਂ ਜਿਹੜੀਆਂ ਤਲਵਾਰਾਂ ਉਹਨਾਂ ਨੇ ਕਿਰਪਾਨਾਂ ਪਾਈਆਂ ਸੀਗੀਆਂ, ਉਸਦੇ ਪਿੱਛੇ ਕੁਛ ਮਕਸਦ ਸੀਗਾ, ਉਸਦੇ ਪਿੱਛੇ ਕੋਈ ਮਤਲਬ ਸੀਗਾ। ਸੋ ਜੇ ਆਪਾਂ ਇਹ ਕਹੀਏ ਵੀ ਇਹ ਅਕਾਲ ਤਖਤ ਸਾਹਿਬ ਜੀ ਨੇ, ਅਕਾਲ ਤਖਤ ਸਾਹਿਬ ਤੋਂ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਨੇ ਆਪਣੇ ਕੋਲੋਂ ਆ ਕੇ ਕੋਈ ਗੱਲ ਆਖ ਦਿੱਤੀ ਆ ਜਿਸ ਕਰਕੇ ਹੋ ਹੱਲਾ ਵਾਦ ਵਿਵਾਦ ਜਿਹੜਾ ਆ ਉਹ ਹੋ ਗਿਆ ਆ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਉਹਨਾਂ ਨੇ ਤਾਂ ਜੋ ਗੁਰੂ ਸਾਹਿਬ ਨੇ ਆਖਿਆ ਸੀਗਾ ਉਸੇ ਨੂੰ ਹੀ ਮੁੜ ਦੁਹਰਾਇਆ ਆ। ਇਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਰਾਜਾ ਵੜਿੰਗ ਹੋ ਗਿਆ, ਭਗਵੰਤ ਮਾਨ ਹੁਣੀ ਹੋ ਗਏ, ਹੋਰ ਬਹੁਤ ਸਾਰੇ ਜਿਹੜੇ ਆਪਾਂ ਮੈਂ ਦੇਖ ਰਿਹਾ ਫੇਸਬੁੱਕ ਦੇ ਉੱਤੇ ਵੀ ਕਈ ਤਰ੍ਹਾਂ ਦੇ ਹਰ ਤਰ੍ਹਾਂ ਦਾ ਲੋਕ ਆਪੋ ਆਪਣੀ ਰਾਏ ਜਿਹੜੀ ਇਸ ਦੇ ਵਿੱਚ ਰੱਖ ਰਹੇ ਆ। ਉਹ ਕਹਿ ਰਹੇ ਆ, ਕੋਈ ਕਹਿੰਦੇ ਜੀ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਕਿਉਂ ਨਹੀਂ ਆਖ ਰਹੇ ਵੀ ਉਹ ਜਿਹੜਾ ਪੜ੍ਹਨ ਲਿਖਣ ਤੋਂ ਉਹਨਾਂ ਨੇ ਇਨਕਾਰ ਹੀ ਨਹੀਂ ਕੀਤਾ। ਨਾਲੇ ਕਿਹੜਾ ਜਿਹੜਾ ਜਥੇਦਾਰ ਸਾਹਿਬ ਨੇ ਇਹ ਕਿਹਾ ਵੀ ਤੁਸੀਂ
ਉਦਾਂ ਹੀ ਹਥਿਆਰ ਜਿਹੜੇ ਉਹ ਚੱਕ ਕੇ ਜਿਹੜਾ ਉਹ ਲੈ ਲਓ। ਉਹਨਾਂ ਨੇ ਤਾਂ ਸਗੋਂ ਕਿਹਾ ਵੀ ਇਨਫੈਕਟ ਉਹਨਾਂ ਨੇ ਤੇ ਗੁਰੂ ਸਾਹਿਬ ਨੇ ਤੇ ਕਿਹਾ ਸੀਗਾ ਵੀ ਹਰ ਇੱਕ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ। ਹੁਣ ਮੁਲਕ ਦੇ ਹਿਸਾਬ ਦੇ ਨਾਲ ਕਾਨੂੰਨ ਬਣ ਗਏ। ਉਹਨਾਂ ਨੇ ਤਾਂ ਉਸ ਚੀਜ਼ ਦਾ ਫਿਰ ਵਿੱਚ ਮੱਦ ਰੱਖ ਕੇ ਆਖ ਦਿੱਤਾ ਵੀ ਲਾਇਸੈਂਸੀ ਹਥਿਆਰ ਜਿਹੜਾ ਉਹ ਤੁਸੀਂ ਲੈ ਕੇ ਰੱਖੋ। ਉਹਨਾਂ ਨੇ ਸਗੋਂ ਇਹ ਨਹੀਂ ਕਿਹਾ ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਡਾਇਰੈਕਟਲੀ ਕਿਹਾ ਸੀ ਵੀ ਹਰ ਇੱਕ ਸਿੱਖ ਨੂੰ ਜਿਹੜਾ ਸ਼ਸਤਰਧਾਰੀ ਜਿਹੜਾ ਉਹ ਹੋਣਾ ਚਾਹੀਦਾ। ਨਾ ਉਹਨਾਂ ਨੇ ਕਿਸੇ ਨੂੰ ਪੜ੍ਹਨ ਤੋਂ ਵਰਜਿਆ, ਨਾ ਉਹਨਾਂ ਨੇ ਕਿਤਾਬਾਂ ਫੜਨ ਤੋਂ ਜਾਂ ਹੋਰ ਵੱਖ-ਵੱਖ ਪੜ੍ਹਾਈਆਂ ਕਰਨ ਤੋਂ ਜਿਹੜਾ ਉਹ ਰੋਕਿਆ ਹੈਗਾ ਆ। ਸੋ ਉਹਨਾਂ ਨੇ ਇਹ ਚੀਜ਼ ਨੂੰ ਜਿਹੜਾ ਉਹ ਦੁਹਰਾ ਕੀਤਾ ਆ, ਜੋ ਆਪਾਂ ਨੂੰ ਗੁਰੂ ਸਾਹਿਬ ਨੇ ਕਿਸੇ ਵੇਲੇ ਕਈ ਜਿਹੜੇ ਆ ਸਦੀਆਂ ਪਹਿਲੋਂ ਆਖ ਦਿੱਤਾ ਸੀਗਾ। ਸੋ ਇਸ ਚੀਜ਼ ਦੇ ਉੱਤੇ ਵਾਦ-ਵਿਵਾਦ, ਰੌਲਾ-ਰੱਪਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਹੁਣ ਤੁਸੀਂ ਦੇਖੋ ਜੀ। ਜਿਹੜੇ ਕਮਿਊਨਿਸਟ ਆ ਉਹਦਾ ਆਪਾਂ ਇੱਥੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਕਹਿੰਦੇ ਵੀ ਕਿਤਾਬਾਂ ਫੜਾਓ, ਪੜ੍ਹਾਈ-ਲਿਖਾਈ ਕਰਾਓ। ਹੁਣ ਜਿਹੜੇ ਕਮਿਊਨਿਸਟ ਮੁਲਕ ਸੀਗੇ ਜਿਹ 'ਚ ਸਟਾਲਿਨ ਵੀ ਆਉਂਦਾ ਸੀ ਤੇ ਹੁਣ ਦੇ ਰੂਸ ਦੀ ਜੇ ਆਪਾਂ ਗੱਲ ਕਰ ਲਈਏ, ਉਹਨਾਂ ਦੀ ਬੜਾ ਲਿਟਰੇਚਰ ਆ। ਉਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ, ਬਹੁਤ ਕਹੀਆਂ, ਦੁਨੀਆ ਭਰ ਦੇ ਵਿੱਚ ਵੰਡੀਆਂ ਵੀ ਆਪਾਂ ਕਮਿਊਨਿਜ਼ਮ ਦਾ ਜਿਹੜਾ ਪ੍ਰਚਾਰ ਜਿਹੜਾ ਉਹ ਕਰੀਏ, ਕਿਤਾਬਾਂ ਦੇ ਜ਼ਰੀਏ ਕਰੀਏ। ਤੇ ਭਾਈ ਯੂਕਰੇਨ ਨੂੰ ਤਾਂ ਉਹ ਕਿਤਾਬਾਂ ਪੜ੍ਹਾ ਕੇ ਨਹੀਂ ਨਾ ਆਪਣੇ ਦੁਆਲੇ ਕਰਨ ਦੇ। ਉਹ ਤਾਂ ਹਥਿਆਰ ਲੈ ਕੇ ਉਹਨਾਂ ਦੇ ਘਰੇ ਗਏ ਆ ਨਾ। ਉੱਥੇ ਕਿਤਾਬਾਂ ਥੋੜ੍ਹੀ ਸਿਰ 'ਚ ਮਾਰਨ ਡਏ ਆ ਉਹਨਾਂ ਦੇ ਵੀ ਆਹ ਪੜ੍ਹੋ ਜੀ, ਲੈਨਿਨ ਨੂੰ ਪੜ੍ਹੋ, ਮਾਰਕਸ ਨੂੰ ਪੜ੍ਹੋ ਤੇ ਇਹਨੂੰ ਪੜ੍ਹੋ ਤੇ ਉਹਨੂੰ ਪੜ੍ਹੋ। ਏਦਾਂ ਤਾਂ ਨਹੀਂ ਨਾ ਕਰ ਰਹੇ। ਸੋ ਇਵੈਂਚੁਅਲੀ ਜਦੋਂ ਰੱਖਿਆ ਦੀ ਗੱਲ ਆਉਂਦੀ, ਸੈਲਫ ਡਿਫੈਂਸ ਦੀ ਗੱਲ ਆਉਂਦੀ ਹੈ ਜਾਂ ਹੋਰ ਚੀਜ਼ਾਂ ਦੀ ਗੱਲ ਆਉਂਦੀ ਆ, ਇਹ ਜਿਹੜੀਆਂ ਚੀਜ਼ਾਂ ਆ ਉਹ ਨਾਲ ਨੇ। ਹੁਣ ਜਿਹੜਾ ਇੱਕ ਅੰਮ੍ਰਿਤਧਾਰੀ ਸਿੱਖ ਆ ਉਸਦੇ ਕੋਲ ਜਿਹੜੀ ਕਿਰਪਾਨ ਉਸਨੇ ਗਾਤਰਾ ਜਿਹੜਾ ਪਾਇਆ ਹੁੰਦਾ ਆ। ਚਲੋ ਪਹਿਲੋਂ ਤਾਂ 3 ਫੁੱਟੀ ਕਿਰਪਾਨ ਰੱਖੀ ਜਾਂਦੀ ਸੀਗੀ, ਪਰ ਹੁਣ ਉਸਨੂੰ ਆਲਰੇਡੀ ਛੋਟਾ ਹੋ ਗਿਆ, ਛੋਟਾ ਕਰ ਦਿੱਤਾ। ਪਰ ਉਸਦੇ ਲਿਹਾਜ਼ ਨਾਲ ਫਿਰ ਵੀ ਜਿਹੜਾ ਲੋਕ ਰੱਖਦੇ ਨੇ, ਉਹ ਕਰਦੇ ਨੇ। ਸੋ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਇਹ ਲੜਾਈ ਤਾਂ ਆਪਾਂ ਲੜ ਰਹੇ ਹਾਂ ਵੀ ਸਾਨੂੰ ਜਿਹੜਾ ਇਹ ਗਾਤਰਾ ਆ ਉਹ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਸਾਡਾ ਧਰਮ ਇਸ ਤਰੀਕੇ ਨੂੰ ਆਖਦਾ ਆ। ਅੱਜ ਤੁਸੀਂ ਗੁਰੂ ਸਾਹਿਬ ਦੇ ਉਹਨਾਂ ਬਚਨਾਂ ਤੋਂ ਪਰੇ ਨਹੀਂ ਹੋ ਸਕਦੇ, ਉਹ ਤੋਂ ਪਿੱਛੇ ਨਹੀਂ ਜਿਹੜਾ ਉਹ ਹਟ ਸਕਦੇ। ਗੁਰੂ ਸਾਹਿਬ ਨੇ ਵੀ ਜਿਹੜਾ ਆ ਹਥਿਆਰ ਉਹਨਾਂ ਨੂੰ ਚੱਕਣੇ ਪਏ, ਕਿਰਪਾਨਾਂ ਪਾਈਆਂ ਜਿੱਦਾਂ ਆਪਾਂ ਕਹਿ ਰਹੇ ਹਾਂ। ਸੋ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਹਥਿਆਰ ਚੱਕ ਲਿਆ ਤੇ ਬੰਦਾ ਐਵੇਂ ਕਿਸੇ ਦੇ ਵੀ ਜਿਹੜਾ ਇੱਕ ਦੂਜੇ ਨੂੰ ਜਿਹੜਾ ਉਹ ਮਾਰੀ ਜਾਊਗਾ ਤੇ ਇਹ ਚੀਜ਼ ਕਰੀ ਜਾਊਗੀ। ਉਹ ਚੀਜ਼ਾਂ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਆਪਾਂ ਨੂੰ ਉਹ ਨਾਲ ਜਿਹੜੀਆਂ ਐਡ ਕਰਕੇ ਇਸ ਨੂੰ ਕਿੱਦਾਂ ਬੈਟਰ ਯੂਜ਼ ਕਰਨਾ ਆ, ਇਸ ਨੂੰ ਐਜ਼ ਏ ਸੈਲਫ ਪ੍ਰੋਟੈਕਸ਼ਨ ਦੇ ਲਈ ਜਾਂ ਦੂਜਿਆਂ ਦੀ ਰੱਖਿਆ ਲਈ ਕਿੱਦਾਂ ਵਰਤਣਾ ਆ, ਉਹ ਚੀਜ਼ ਨਾਲ ਆ। ਪਰ ਆਈ ਥਿੰਕ ਜਿਹੜਾ ਇਸ ਟਾਈਮ ਪ੍ਰਤੀਕਰਨ ਜਥੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਆ ਰਿਹਾ, ਜਿਹੜਾ ਇਸ ਦਾ ਪੋਲੀਟੀਕਲਾਈਜੇਸ਼ਨ, ਰਾਜਨੀਤੀਕਰਨ ਜਿਹੜਾ ਉਹ ਹੋ ਰਿਹਾ ਆ, ਉਹ ਆਈ ਥਿੰਕ ਇਹ ਜਿਹੜੇ ਲੀਡਰ ਆ ਉਹਨਾਂ ਨੂੰ ਸ਼ੋਭਦਾ ਨਹੀਂ ਹੈਗਾ। ਕਿਉਂਕਿ ਇਹਨਾਂ ਲੀਡਰਾਂ ਨੂੰ ਮੈਂ ਅੱਜ ਤੱਕ ਕਦੀ ਉਸ ਚੀਜ਼ ਦੇ ਉੱਤੇ ਬਿਆਨ ਦਿੰਦੇ ਹੋਏ ਨਹੀਂ ਦੇਖਿਆ, ਜਦੋਂ RSS ਵਾਲੇ, ਬਜਰੰਗ ਦਲ ਵਾਲੇ ਉਹ ਆਪਣੇ ਜਿਹੜੇ ਕਰਿੰਦਿਆਂ ਨੂੰ, ਕਾਡਰ ਨੂੰ ਕਿੱਦਾਂ ਹਥਿਆਰ ਚਲਾਉਣਾ ਆ, ਉਹਦੀ ਸਿਖਲਾਈ ਕਿੱਦਾਂ ਇਹ ਲੈਣਾ, ਉਹ ਕਰਨਾ ਆ, ਵੀ ਉਸ ਉੱਤੇ ਉਹਨਾਂ ਨੇ ਕਦੀ ਜਿਹੜਾ ਆ ਉਹ ਬਿਆਨ ਦਿੱਤਾ ਵੀ ਨਹੀਂ ਭਾਈ ਤੁਸੀਂ ਵੀ ਜਿਹੜਾ ਉਹ ਰਹਿਣ ਦਿਓ। ਇੱਕ ਪਾਸੇ ਤਾਂ ਉੱਥੇ ਹੋਕਾ ਦਿੱਤਾ ਜਾ ਰਿਹਾ ਆ ਵੀ ਮੋਦੀ ਵਰਗੇ ਫੇਸਿਸਟ ਬੰਦੇ ਨੂੰ ਉਹਦੇ ਰਾਜ ਦੇ ਵਿੱਚ ਜਿਹੜਾ ਜੀ ਟਾਕਰਾ ਕਰਨਾ ਪੈਣਾ ਆ। ਹੁਣ ਟਾਕਰਾ ਚਲੋ ਠੀਕ ਆ, ਡੰਡੇ ਵੀ ਖਾਂਦਾ ਹੈ, ਪਰ ਜੇ ਕੋਈ ਆ ਕੇ ਮਾਰਦਾ ਤੇ ਉਹਦੇ ਲਈ ਆਪਣੇ ਆਪ ਨੂੰ ਤਿਆਰੀ ਰੱਖਣੀ, ਉਹਦੇ ਵਿੱਚ ਤਾਂ ਕੋਈ ਮਾੜਾ ਹਰਜ ਨਹੀਂ ਹੈਗਾ। ਹੁਣ ਯੂਕਰੇਨ ਜਿਹੜਾ ਉਹ ਜਿੱਤੇ ਹਮਲਾ ਹੋ ਰਿਹਾ ਆ, ਉਹ ਆਖੀ ਜਾਵੇ ਵੀ ਨਹੀਂ ਅਸੀਂ ਇਹਨਾਂ ਨੂੰ ਉਦਾਂ ਹੀ ਜਿਹੜਾ ਉਹ ਰੋਕ ਲਾਂਗੇ, ਉਹ ਵੀ ਤਾਂ ਲੜ ਹੀ ਰਹੇ ਆ, ਉਹ ਵੀ ਤਾਂ ਕੋਈ ਹਥਿਆਰਾਂ ਦੇ ਨਾਲ ਹੀ ਜਿਹੜਾ ਉਹ ਲੜ ਰਿਹਾ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਏਜੰਡਾ ਜਾਂ ਪ੍ਰੋਪੋਗੰਡਾ ਜਿਹੜਾ ਇਹ ਕਹੀ ਜਾਣਾ ਵੀ ਨਹੀਂ ਜੀ ਹੁਣ ਤਾਂ ਕਿਤਾਬ ਦਾ, ਕਲਮ ਦਾ ਯੁੱਗ ਆ, ਅਸੀਂ ਮੰਨਦੇ ਹਾਂ ਉਸ ਗੱਲ ਨੂੰ, ਪਰ ਤੁਸੀਂ ਇਸ ਚੀਜ਼ ਨੂੰ ਦੁਨੀਆ ਦੇ ਵਿੱਚੋਂ ਪਰੇ ਨਹੀਂ ਕਰ ਸਕਦੇ। ਤੇ ਨਾਲੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਜਿਹੜਾ ਹੁਕਮ ਆ ਉਹ ਉਸ ਤੋਂ ਉੱਤੇ ਕਿਸੇ ਰਾਜਨੀਤੀ ਦਾ ਜਾਂ ਰਾਜਨੀਤਿਕ ਦਾ ਜਿਹੜਾ ਹੁਕਮ ਆ ਉਹ ਜਾਂ ਉਸ ਦੀ ਜਿਹੜੀ ਕਹੀ ਹੋਈ ਗੱਲ ਆ ਉਹ ਉੱਤੇ ਨਹੀਂ ਹੋ ਸਕਦੀ। ਆਪਾਂ ਇਸੇ ਮਸਲੇ ਤੇ ਕੀ ਹੋਰ ਪਹਿਲੂਆਂ ਤੇ ਗੱਲਬਾਤ ਕਰਦੇ ਚੱਲਾਂਗੇ ਰਾਜਜੀਤ, ਤੇ ਨਾਲੋਂ ਨਾਲ ਸਾਡੇ ਕਾਲਰਸ ਵੀ ਜਿਹੜੇ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਆ। ਪ੍ਰਗਟ ਸਿੰਘ ਵੱਲ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਤੇ ਤੁਹਾਨੂੰ ਵੀ ਦੱਸਦੇ ਚੱਲਦੇ ਹਾਂ ਕਿ ਅੱਜ ਜੋ ਜਥੇਦਾਰ ਸਾਹਿਬ ਦੇ ਬਿਆਨ ਤੇ ਜੋ ਸਿਆਸਤ ਹੋ ਰਹੀ ਆ, ਅਸੀਂ ਇਸ ਬਾਬਤ ਗੱਲਬਾਤ ਕਰ ਰਹੇ ਹਾਂ। ਗੱਲਬਾਤ ਭਾਵੇਂ ਖੱਬੇ ਪੱਖੀ ਹੋਵੇ, ਭਾਵੇਂ ਸੱਜੇ ਪੱਖੀ, ਹਰ ਤਰ੍ਹਾਂ ਦੀ ਜਿਹੜੀ ਰਾਏ ਆ ਉਹਨੂੰ ਲਾਂਘੇ ਜ਼ਰੂਰ। ਪਰ ਸਭ ਤੋਂ ਵੱਡਾ ਤੇ ਅਹਿਮ ਸਵਾਲ ਕੀ ਸਿਧਾਂਤ ਵੱਡਾ ਹੈ ਜਾਂ ਸਿਆਸਤ ਵੱਡੀ ਹੈ? ਜੋੜਦੇ ਹਾਂ ਪ੍ਰਗਟ ਸਿੰਘ ਵੱਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ ਜੀ,
ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਪ੍ਰਗਟ ਜੀ। ਸਤਿ ਸ਼੍ਰੀ ਅਕਾਲ। ਵੈਸੇ ਤੇ ਕਰਨਵੀਰ ਹੋਣਾ ਨੇ ਬਹੁਤ ਚੰਗੇ ਢੰਗ ਨਾਲ ਵਿਸ਼ਲੇਸ਼ਣ ਕਰ ਦਿੱਤਾ ਸਾਰਾ ਜੀ। ਜੀ ਪਰ ਮੁੱਖ ਦੀ ਗੱਲ ਤੇ ਇਹ ਹੈ ਵੀ ਜਥੇਦਾਰੀ ਸ਼ੱਕੀ ਹੋਵੇ ਤੇ ਉਹਦੇ ਮੂੰਹੋਂ ਨਿਕਲੇ ਬੋਲ ਵੀ ਸ਼ੱਕੀ ਹੋ ਜਾਂਦੇ ਆ। ਤੁਸੀਂ ਵੇਖੋ ਇਲੈਕਸ਼ਨਾਂ ਤੋਂ ਪਹਿਲਾਂ ਮੰਜੀ ਸਾਹਿਬ ਦੁਆਲ ਵਾਸਤੇ ਇੰਨਾ ਕੱਟ ਕੀਤਾ ਜੀ ਤੇ ਜਥੇਦਾਰ ਕੋਲ ਕਹਾਇਆ ਗਿਆ ਕਿ ਜੇ ਅਕਾਲੀਆਂ ਨੂੰ ਨਾ ਵੋਟਾਂ ਪਾ ਕੇ ਜਿਤਾਇਆ ਗਿਆ ਤੇ ਪੰਥ ਨੂੰ ਖਤਰਾ। ਜੀ ਜਿਹੜਾ ਅਕਾਲੀ ਦਲ ਆ, ਬਾਦਲ ਅਕਾਲੀ ਦਲ, ਉਹ ਆਪਣੀ ਹੋਂਦ ਗਾਉਣ ਨੂੰ ਫਿੰਡਿਆ ਵਾ ਕਿ 1999 ਚ ਕੇਸ ਕੀਤਾ ਹੈ ਨੇ, ਮਤਲਬ ਸੈਂਟਰ ਸਰਕਾਰ ਨੇ ਕਿਹਾ ਵੀ ਆਪਣੀ ਹੋਂਦ ਬਚਾਉਣ ਲਈ ਤੁਸੀਂ ਦੱਸੋ ਵੀ ਸੈਕੂਲਰ ਪਾਰਟੀ ਜੇ ਕਿ ਧਾਰਮਿਕ ਪਾਰਟੀ ਜੇ ਜੀ, ਤੇ ਉੱਥੇ ਐਫੀਡੇਵਿਟ ਦਿੱਤੇ ਹੋਏ ਵੀ ਅਸੀਂ ਧਾਰਮਿਕ ਪਾਰਟੀ ਨਹੀਂ ਗੇ। ਤੇ ਤੁਸੀਂ ਦੱਸੋ 92,000 ਤੱਕ ਇਸ਼ਤਿਹਾਰ ਲਾਜਣੇ ਵੀ ਜੋ ਸੁਖਬੀਰ ਬਾਦਲ ਨੇ ਕੀਤਾ ਵਧੀਆ ਕੀਤਾ ਵਾ, ਮਾਫੀ ਦਿੱਤੀ ਵਧੀਆ ਦਿੱਤੀ ਆ। ਉਹ 92,000 ਨਹੀਂ ਜੀ, ਉਹ 90 ਲੱਖ ਦੇ ਇਸ਼ਤਿਹਾਰ ਸੀਗੇ। ਸੌਰੀ 92 ਲੱਖ ਦੇ। ਹਾਂਜੀ ਤੇ ਤੁਸੀਂ ਦੱਸੋ ਕਦੀ ਜਥੇਦਾਰਾਂ ਦੇ ਪੁਤਲੇ ਨਹੀਂ ਫੂਕੇ ਗਏ ਜੀ। ਤੇ ਜਦੋਂ ਜਥੇਦਾਰ ਇਹੋ ਜਿਹੇ ਕੱਟੇ ਚੋਰ ਵਪਾਰੀ ਬਣ ਜਾਣ ਤੇ ਉਦੋਂ ਫਿਰ ਲੋਕੀ ਚਲੋ ਜਿਹੜੇ ਵੀ ਕੁਝ ਤੇ ਰਾਜਨੀਤਿਕ ਹੈ, ਜਿਹੜੇ ਸਾਡੇ ਵਰਗੇ ਨਹੀਂ ਵੀ ਰਾਜਨੀਤਿਕ ਹੈ, ਅਸੀਂ ਮਹਿਸੂਸ ਕਰਦੇ ਹਾਂ। ਪਿੱਛੇ ਜੇ ਇੱਕ ਵੀਡੀਓ ਆਈ ਸੀ ਵੀ ਲੋਕੀ ਬੰਦੂਕਾਂ ਖੰਡੇ ਸਾਡੇ ਕੋਲ ਮੁਫਤ ਲੈ ਲਓ, ਸਾਡੇ ਕੋਲ ਟੈਕਸ ਨਹੀਂ ਭਰਿਆ ਜਾਂਦਾ, ਰੀਨਿਊ ਨਹੀਂ ਕਰਾਇਆ ਜਾਂਦਾ ਸਾਲ 2 ਸਾਲੀ 3 ਸਾਲੀ ਜਿਹੜਾ ਲਾਇਸੈਂਸ ਆ ਜੀ। ਤੇ ਲੋਕਾਂ ਨੂੰ ਰੋਟੀਆਂ ਦੇ ਲਾਲੇ ਪਏ ਹੋਏ ਤੇ ਉਹ ਆਂਦੇ ਨਹੀਂ ਜੀ ਲਾਇਸੈਂਸੀ ਹਥਿਆਰ ਲਿਆਓ। ਹੁਣ ਜੇ ਉਹ ਕਹਿ ਦਿੰਦੇ ਵੀ ਲਾਇਸੈਂਸੀ ਨੇ ਆ ਲਿਆ ਉਦਾਂ ਲਿਆਓ, ਫਿਰ ਉਹਨਾਂ ਨੇ ਦੂਜਾ ਰੌਲਾ ਪਾ ਲੈਣਾ ਸੀਗਾ ਵੀ ਇਹ ਉਦਾਂ ਹੀ ਰੱਖਣ ਨੂੰ ਕਹਿੰਦੇ। ਤੁਸੀਂ ਵੇਖੋ ਇੱਥੇ USA ਚ ਲੋਕੀ ਰੌਲਾ ਪਾਉਣ ਦੇ ਵੀ ਹਥਿਆਰ ਫ੍ਰੀ ਕੀਤੇ ਆ ਤੇ ਕਿੰਨਾ ਨੁਕਸਾਨ ਹੁੰਦਾ ਜੀ। ਹਰ ਬੰਦਾ ਹੁਣ ਵੇਖੋ ਜਿਹੜੇ ਸਿੱਖ ਨੇ, ਅਸਲੀ ਸਿੱਖ ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਆਪਣੀ ਲੋੜ ਮੁਤਾਬਿਕ ਰੱਖੇ ਹੋਏ ਆ। ਇਹ ਤੇ ਕਹਿਣ ਦੀ ਲੋੜ ਹੀ ਨਹੀਂ। ਜਦੋਂ ਰਾਜਨੀਤੀ ਕਰੋਗੇ ਤੇ ਲੋਕਾਂ ਨੇ ਤੁਹਾਡੇ ਵਿਰੁੱਧ ਬੋਲਣਾ ਹੀ ਬੋਲਣਾ। ਜੇ ਧਾਰਮਿਕ ਧਰਮ ਨੂੰ ਉੱਚਾ ਰੱਖੋਗੇ ਤੇ ਜਥੇਦਾਰ ਵੀ ਉੱਚੇ ਰਹਿਣਗੇ, ਧਰਮ ਵੀ ਉੱਚਾ ਰਹੂਗਾ। ਪ੍ਰਗਟ ਸਿੰਘ ਜੀ, ਚਲੋ ਆਪਾਂ ਇਸ ਚੀਜ਼ ਨੂੰ ਮੰਨ ਲੈਂਦੇ ਵੀ ਜੀ, ਥੈਂਕ ਯੂ ਤੁਹਾਡੀ ਜਿਹੜੇ ਵਿਚਾਰ ਦੇ ਲਈ। ਤੇ ਓਦਾਂ ਇਹ ਚੀਜ਼ ਆਪਾਂ ਮੰਨ ਲੈਂਦੇ ਵੀ ਜਥੇਦਾਰ ਸਾਹਿਬ ਹੁਣਾਂ ਦਾ ਕਿਰਦਾਰ ਜਾਂ ਉਹਨਾਂ ਦੀਆਂ ਕਈਆਂ ਗੱਲਾਂ ਦੇ ਉੱਤੇ ਤੁਸੀਂ ਸ਼ੱਕ ਕਰ ਸਕਦੇ ਹੋ, ਪਰ ਇਹ ਜਿਹੜੀ ਗੱਲ ਉਹਨਾਂ ਨੇ ਆਖੀ ਆ ਉਹ ਗੁਰੂ ਸਾਹਿਬ ਦੀ ਕਹੀ ਹੋਈ ਗੱਲ ਨੂੰ ਦੁਹਰਾਇਆ ਹੈ। ਸੋ ਮੈਨੂੰ ਨਾ ਲੱਗਦਾ ਵੀ ਇਸ ਦੇ ਵਿੱਚ ਕਿਤੇ ਕੋਈ ਕਿੰਤੂ ਪਰੰਤੂ ਦੀ ਜਿਹੜੀ ਗੁੰਜਾਇਸ਼ ਜਿਹੜੀ ਉਹ ਰਹਿਣੀ ਚਾਹੀਦੀ ਆ। ਨਹੀਂ ਦੇਖੋ ਜੋ ਵੀ ਆ, ਪਰ ਇੱਕ ਵਿਅਕਤੀ ਵਿਸ਼ੇਸ਼ ਦੇ ਕਿਰਦਾਰ ਕਰਕੇ ਜਿਹੜਾ ਵਾ ਰਾਜ ਜੀ, ਉਹ ਆਪਾਂ ਸਿਧਾਂਤ ਨੂੰ ਤੇ ਨਹੀਂ ਨਾ ਉਹਦੇ ਨਾਲ ਕੰਪਰੋਮਾਈਜ਼ ਨਹੀਂ ਟੰਗ ਸਕਦੇ। ਹੁਣ ਜਿਹੜੀ ਗੱਲ ਇਹਨਾਂ ਨੇ ਇੱਥੇ ਦੀ ਕੀਤੀ ਨੇ, ਚਲੋ ਮੈਂ ਉਹਦੇ ਵਿੱਚ ਵੀ ਥੋੜੀਆਂ 2 ਗੱਲਾਂ ਐਡ ਕਰ ਦਿੰਦਾ ਆ। ਇੱਥੇ ਸੰਵਿਧਾਨ ਦੇ ਵਿੱਚ ਹਰ ਇੱਕ ਇਨਸਾਨ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਆ ਜੀ। ਸੋ ਜਿਹੜਾ ਉਹ ਕੋਈ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ, ਮਾਸ ਸ਼ੂਟਿੰਗ ਹੁੰਦੀਆਂ, ਇਹ ਹੁੰਦਾ ਉਹ ਹੁੰਦਾ, ਉਹ ਹਰ ਇੱਕ ਜਾਣਾ ਇਸ ਚੀਜ਼ ਨੂੰ ਸਮਝ ਰਿਹਾ ਆ। ਪਰ ਕੀ ਕੋਸ਼ਿਸ਼ਦਾਈ ਬੰਦਿਆਂ ਦੇ ਕਰਕੇ ਤੁਸੀਂ ਲੋਕਾਂ ਦੇ ਜਿਹੜੇ ਅਖਤਿਆਰ ਨੇ, ਰਾਈਟਸ ਨੇ, ਉਹਨਾਂ ਨੂੰ ਖੋ ਸਕਦੇ ਆ? ਕੀ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਲੈਣਾ? ਜੇ ਸਾਂਝੇ ਤੌਰ ਦੇ ਉੱਤੇ ਸਾਰੇ ਲੋਕ ਆਖਣ ਵੀ ਹਾਂ ਇਹ ਜਿਹੜਾ ਰਾਈਟ ਤੁਸੀਂ ਵਾਪਸ ਲੈ ਲਓ, ਮੈਜੋਰਟੀ ਦੁਨੀਆ ਜਿਹੜੀ ਉਹ ਆਖਰੀ ਹੋਵੇ, ਜਿਹੜੇ ਰਾਈਟ ਨਾਲ ਉਸ ਨੂੰ ਪੋਜੈਸ ਕਰਦੇ ਨੇ ਕਿ ਉਹ ਕਰਨ ਵੀ ਨਹੀਂ ਜਿਹੜਾ ਜੀ ਹਾਂ ਲੈ ਲਓ, ਫਿਰ ਇੱਕ ਵੱਖਰੀ ਗੱਲ ਆ ਵੀ ਸਾਰਿਆਂ ਨੇ ਆਮ ਸਹਿਮਤੀ ਬਣਾ ਕੇ ਇਸ ਦੇ ਵਿੱਚ ਅਮੈਂਡਮੈਂਟ ਜਿਹੜੀ ਉਹ ਕਰ ਲਈ। ਪਰ ਮੈਂ ਆਖਾਂ, ਤੁਸੀਂ ਆਖਾਂ ਜਾਂ ਕੋਈ ਹੋਰ ਆਖੇ, ਕੀ ਉਸ ਸਿਧਾਂਤ ਨੂੰ ਬਸ ਕਿਸੇ ਦੇ ਵੀ ਆਖੇ ਵਾਪਸ ਲੈ ਜਾਵੇ? ਇੱਕ ਹੋਰ ਚੀਜ਼ ਜਿਹੜੀ ਇਸ ਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਆ, ਪ੍ਰਵੀਨ ਜੀ, ਜਦੋਂ 84 ਦਾ ਕਤਲੇਆਮ ਹੋਇਆ, ਉਹ ਦਿਨ ਬਹੁਤ ਨਜ਼ਦੀਕ ਨੇ ਹੁਣ ਆਪਣੇ, ਹਨਾ, ਜੂਨ ਦੇ ਇਸ ਤੋਂ ਪਹਿਲਾਂ ਹੋ ਰਿਹਾ ਸੀ। ਕੀ ਜਿਹੜੇ ਉਸ ਟਾਈਮ ਦੇ ਉੱਤੇ ਸਿੱਖ ਮਾਰੇ ਗਏ ਸੀ, ਉਹਨਾਂ ਕੋਲ ਤਾਂ ਹਥਿਆਰ ਨਹੀਂ ਸੀ ਨਾ ਵਿਚਾਰਿਆਂ ਕੋਲ, ਜਿਨ੍ਹਾਂ ਦਾ ਕਤਲੇਆਮ ਜਿਹੜਾ ਉਹ ਹੋਇਆ ਆ? ਕੀ ਇੰਜੀਨੀਅਰਾਂ ਨੂੰ, ਕੀ ਡਾਕਟਰਾਂ ਨੂੰ, ਕੀ ਆਰਮੀ ਵਾਲਿਆਂ ਨੂੰ, ਕੀ ਦੂਜਿਆਂ ਨੂੰ, ਕੀ ਤੀਜਿਆਂ ਨੂੰ, ਹਰ ਇੱਕ ਨੂੰ ਕੀ ਆਪਾਂ ਦੇਖਿਆ ਨਹੀਂ ਉਹਨਾਂ ਨੂੰ ਖੋ ਕੇ ਮਾਰਿਆ ਸੀਗਾ? ਸੋ ਕੀ ਉਸ ਟਾਈਮ ਦੇ ਉੱਤੇ ਆਤਮ ਰੱਖਿਆ ਵਾਸਤੇ ਜੇ ਕਿਸੇ ਕੋਲ ਆਪਣਾ ਹਥਿਆਰ ਹੁੰਦਾ ਤੇ ਕੋਈ ਮਾੜੀ ਗੱਲ ਸੀਗੀ? ਇਹ ਨਹੀਂ ਇੱਥੇ ਜਥੇਦਾਰ ਸਾਹਿਬ ਇਹ ਨਹੀਂ ਕਹਿ ਰਹੇ ਵੀ ਭਾਈ ਆ ਕੇ ਕਿਸੇ ਦੇ ਸਿਰ ਦੇ ਵਿੱਚ ਸਿਰ ਪਾੜ ਦੋ ਜਾਂ ਏਦਾਂ ਕਰ ਦੋ ਜਾਂ ਓਦਾਂ ਕਰ ਦੋ, ਉਹ ਨਹੀਂ ਕਹਿ ਰਹੇ। ਉਹ ਇਹ ਕਹਿ ਰਹੇ ਆ ਵੀ ਤੁਹਾਨੂੰ ਜੋ ਗੁਰੂ ਸਾਹਿਬ ਨੇ ਜਿਹੜਾ ਇਹ ਹੁਕਮ ਦਿੱਤਾ ਸੀ, ਉਸਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਦੁਬਾਰਾ ਚਿਤਾਰਿਆ ਆ, ਚੇਤਾ ਕਰਾਇਆ।
ਜੀ ਬਿਲਕੁਲ, ਸਿਧਾਂਤ ਵਰਸਸ ਸਿਆਸਤ ਤੇ ਆਪਾਂ ਚਰਚਾ ਕਰ ਰਹੇ ਹਾਂ ਕਿ ਸਿਧਾਂਤ ਕੀ ਕਹਿੰਦਾ ਹੈ ਤੇ ਸਿਆਸਤ ਕੀ ਕਹਿੰਦੀ ਹੈ। ਸਿਆਸਤ ਨੂੰ ਕੰਸੀਡਰ ਕਰਨਾ ਕੋਈ ਸਾਡੇ ਲਈ ਜ਼ਰੂਰੀ ਨਹੀਂ, ਪਰ ਜ਼ਰੂਰੀ ਇਸ ਕਰਕੇ ਕਿਉਂਕਿ ਜਿਹੜੇ ਲੋਕ ਬਿਆਨਬਾਜ਼ੀ ਕਰ ਰਹੇ ਨੇ ਉਹ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੇ। ਸਾਡੇ ਨਾਲ ਰਾਜ ਜੀ ਕੁਝ ਕਾਲਰ ਜੁੜੇ ਨੇ, ਇਹਨਾਂ ਦੀ ਰਾਏ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ। ਬੂਟਾ ਸਿੰਘ ਜੀ, 15 ਬੂਟਾ ਸਿੰਘ ਜੀ, ਹਾਂਜੀ ਬੂਟਾ ਸਿੰਘ ਜੀ, 15 ਇੱਕ ਮਿੰਟ ਜੀ, ਸੌਰੀ ਅਗਲੇ ਕਾਲਰ ਲਓ ਜੀ। ਜੀ 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 ਆਪ ਭੁਪਿੰਦਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਪਹਿਲੀ ਗੱਲ ਤਾਂ ਇਹ ਹੈ ਜੀ, ਸਾਡੀ ਬਦਕਿਸਮਤੀ ਆ ਕਿ ਸਾਡਾ ਏਕਾ ਨਹੀਂ ਹੈ। ਕਹਿਣ ਨੂੰ ਤਾਂ ਅਸੀਂ ਕਹੇ ਲੱਖ ਕਹੀ ਜਾਈਏ ਅਸੀਂ ਇਸ ਤਰ੍ਹਾਂ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਗਲਤ ਨੂੰ ਵੀ ਸਹੀ ਕਹਿੰਦੇ ਨੇ, ਜਦੋਂ ਕਿ ਭਾਵੇਂ ਸਾਰੀ ਦੁਨੀਆ ਨੂੰ ਗਲਤ ਕਹੇ, ਉਹ ਕਹਿਣਗੇ ਨਹੀਂ ਸਾਡਾ ਬੰਦਾ ਗਲਤ ਨਹੀਂ ਹੈ, ਸਹੀ ਆ। ਤੇ ਸਾਡੇ ਵਾਲੇ ਦੀ ਇੱਥੇ ਮਾੜੀ ਗੱਲ ਇਹ ਆ ਕਿ ਜੇ ਸਾਡਾ ਸਹੀ ਵੀ ਹੋਗਾ ਫਿਰ ਇਹ ਲੁੱਟਾਂ ਖਿੱਚਣ ਲੱਗ ਜਾਂਦੀਆਂ, ਬਜਾਏ ਲੁੱਟਾਂ ਖਿੱਚਣ ਦੇ ਅਸੀਂ ਹਾਂ ਚ ਹਾਂ ਮਿਲਾਈਏ। ਆ ਭਾਈ ਸਾਹਿਬ ਹੁਣੇ ਕਹਿ ਕੇ ਗਏ ਨੇ, ਜਥੇਦਾਰ ਸਾਹਿਬ ਨੇ ਕਿਹੜਾ ਕਹਤਾ ਵੀ ਤੁਸੀਂ ਤੋਪਾ ਵੇਚ ਲਓ, ਉਹ ਕਿਹਾ ਥੋੜੋ ਆ। ਤੇ ਜੇ ਆਪਾਂ 84 ਦੀ ਗੱਲ ਤੁਸੀਂ ਕਰਦੇ ਸੀ, ਜੇ ਉੱਥੇ ਜਗਜੀਤ ਸਿੰਘ ਅਰੋੜਾ ਜਿਹੜੇ ਆਰਮੀ ਦੇ ਸੀਗੇ, ਜੇ ਉਹਨਾਂ ਦੇ ਕੋਲ ਹਥਿਆਰ ਨਾ ਹੁੰਦੇ, ਆਪਣਾ ਪਰਿਵਾਰ ਨਾ ਬਚਾਉਂਦੇ, ਉਹਨਾਂ ਨੇ ਕੋਈ ਚਲਾਉਣ ਨੂੰ ਥੋੜੋ ਕਿਹਾ ਕਿ ਰੱਖਣ ਨੂੰ ਕਿਹਾ। ਦੂਜੇ ਪਾਸੇ ਆਏ ਦਿਨ ਉਹ ਵੀਡੀਓ ਪਾ ਰਹੇ ਨੇ, ਕਦੇ ਕਿਰਪਾਨਾਂ, ਕਦੇ ਕੁਛ ਕਿੰਨੇ ਮਾਰੂ ਹਥਿਆਰ ਲੈ ਕੇ ਵੀਡੀਓ ਪਾਉਂਦੇ। ਉਹਨਾਂ ਬਾਰੇ ਤਾਂ ਕੋਈ ਕੁਛ ਨਹੀਂ ਕਹਿੰਦਾ, ਨਾ ਭਗਵੰਤ ਮਾਨ ਬੋਲਦਾ ਤੇ ਨਾ ਸਾਡੇ ਵਰਗੇ ਬੋਲਦੇ ਨੇ। ਇਹ ਗਲਤ ਗੱਲ ਆ, ਸਾਨੂੰ ਇੱਕ ਕਰਕੇ ਰੱਖਣਾ ਚਾਹੀਦਾ, ਨਾ ਕਿ ਆਪਣਿਆਂ ਨੂੰ ਹੀ ਭੰਡਣਾ ਚਾਹੀਦਾ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਦੇਖੋ ਜੀ, ਜਿੱਥੇ ਆਪਣਾ ਗਲਤ ਹੋਵੇ ਉਹਨੂੰ ਗਲਤ ਕਹੋ, ਜਿੱਥੇ ਉਹ ਠੀਕ ਆ ਉਹਦੇ ਨਾਲ ਸਟੈਂਡ ਵੀ ਜਿਹੜਾ ਉਹ ਲੈਣਾ ਚਾਹੀਦਾ ਹੈ। ਸੋ ਕਾਲ ਕਰ ਸਕਦੇ ਹੋ 408 272 5200। ਇੰਦਰਜੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ। ਵੀਰ ਜੀ, ਜਥੇਦਾਰ ਸਾਹਿਬ ਵੀ ਗਲਤ ਨਹੀਂ ਹੈਗੇ, ਪਰ ਜਿਹੜੇ ਪੰਜਾਬ ਦੇ ਹੋਰ ਹਿੱਸਿਆਂ 'ਚ ਸਿੱਖ ਰਹਿੰਦੇ ਨੇ, ਭਾਈਚਾਰਾ ਰਹਿੰਦਾ ਆਪਣਾ, ਉਹਨਾਂ ਦੀ ਤੰਦਰੁਸਤੀ ਦੀ ਵੀ ਅਰਦਾਸ ਜਥੇਦਾਰ ਸਾਹਿਬ ਨੂੰ ਕਰਨੀ ਚਾਹੀਦੀ ਹੈ। ਇਕੱਲਾ ਪੰਜਾਬ 'ਚ ਸਿੱਖ ਨਹੀਂ ਰਹਿੰਦੇ। ਮੈਨੂੰ ਲੱਗਦਾ ਜਥੇਦਾਰ ਸਾਹਿਬ ਦਾ ਬਿਆਨ ਸਿਰਫ ਪੰਜਾਬ ਨੂੰ ਲੱਗਦਾ ਦੇਖ ਕੇ ਹੈ, ਬਾਕੀ ਹਿੰਦੁਸਤਾਨ 'ਚ ਜਿੰਨੇ ਸਿੱਖ ਰਹਿੰਦੇ, ਜਿੰਨੇ ਬਿਜ਼ਨਸਮੈਨ ਸਿੱਖ ਰਹਿੰਦੇ ਨੇ, ਜਿੰਨੇ ਵੀ ਨੇ, ਉਹਨਾਂ ਵਾਸਤੇ ਸ਼ਾਇਦ ਉਹਨਾਂ ਦਾ ਬਿਆਨ ਨਹੀਂ ਹੁੰਦਾ। ਦੂਜੇ ਪਾਸੇ ਇੱਕ ਭਾਰਦਵਾਜ ਸੀਗਾ ਹਿੰਦੂ ਨੇਤਾ, ਉਹਨੇ ਬਿਆਨ ਦਿੱਤੇ ਆ, ਫਿਰ ਉਹਦੇ ਬਿਆਨ ਵੀ ਮੈਨੂੰ ਲੱਗਦਾ ਠੀਕ ਹੀ ਹੋਣਗੇ ਜੀ। ਕੀ ਵਿਚਾਰ ਹੈ ਤੁਹਾਡੇ ਉਹਦੇ ਬਾਰੇ? ਕੀ ਭਾਰਦਵਾਜ ਨੇ ਕੀ ਬਿਆਨ ਦਿੱਤਾ ਜੀ? ਮੇਰੇ ਖਿਆਲ ਨਾਲ ਕਾਲ ਚਲੀ ਗਈ ਉਹਨਾਂ ਦੀ। ਜੀ ਜੀ, ਤੇ ਆਪਣੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਕਰਦੇ ਆ ਜੀ ਗੱਲ। ਬੂਟਾ ਸਿੰਘ ਜੀ। ਹਾਂਜੀ, ਸਰਦਾਰ ਰਾਜਕਵੀਰ ਜੀ ਤੇ ਪ੍ਰਵੀਨ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਤਾਂ ਮੈਂ ਸੌਰੀ ਕੰਮ ਕਰਨ ਵਾਲੇ ਦਿਹਾੜੀਦਾਰ ਬੰਦੇ ਆ ਜੀ। ਅੱਛਾ, ਗੱਲ ਇਹ ਆ ਜੀ ਵੀ ਦੇਖੋ ਵੀ ਜਥੇਦਾਰ ਦਾ ਬਿਆਨ ਤਾਂ ਨਹੀਂ ਸੀ ਮਾੜਾ, ਪਰ ਲੋਕਾਂ ਨੂੰ ਨਾ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਪੇਸ਼ੈਂਸ ਰੱਖੋ ਭਾਈ, ਜਨੇ ਕਨੇ ਦੇ ਥਾਂ ਦੇਣੇ ਨਾ ਟੋਕੋ। ਮਾੜੀ ਜੀ ਗੱਲ ਤੇ ਜੇ ਕਿਤੇ ਬਿਜਲੀ ਦਾ ਮੀਟਰ ਜਾਂ ਕਿਸੇ ਨੇ ਉੱਪਰ ਪਿੱਛੇ ਮਾਰੀ ਜਾਂਦੇ ਕਿ ਨਹੀਂ ਬੰਦੇ ਜੀ, ਇਹ ਤਾਂ ਚੀਜ਼ਾਂ ਦਾ ਖਿਆਲ ਰੱਖੋ। ਤੇ ਬਾਕੀ ਮੋਹਨ ਭਾਗਵਤ ਨੇ ਤੇ RSS ਵਾਲੇ ਵੀ ਇਹਦੇ ਤਲਵਾਰਾਂ ਤੇ ਇਹ ਰੱਖੋ ਸਾਰੇ, ਇਹਦਾ ਹਥਿਆਰ ਤਾਂ ਰੱਖਣੇ ਆ। ਤੇ ਬਾਕੀ ਸੁਖਬੀਰ ਬਾਦਲ ਨੂੰ ਇਹ ਨਹੀਂ ਵੀ ਲਾਇਸੈਂਸ ਬਣਾ ਕੇ ਤੇ ਮੁੜ ਕੇ ਬਰਾਤਾਂ ਦੇ ਵਿੱਚ ਜਾ ਕੇ ਤੇ ਪਟਾਕੇ ਪਾਉਂਦੇ ਤੇ ਲੋਕਾਂ ਦੀਆਂ ਜਾਨਾਂ ਲੈਂਦੇ ਵਿਚਾਰਿਆਂ ਦੀਆਂ। ਜੀ ਜੀ ਜੀ, ਚੀਜ਼ਾਂ ਖਿਆਲ ਰੱਖਣਾ। ਇਸ ਚੀਜ਼ ਦੇ ਤਾਂ ਕੋਈ ਵੀ ਹੱਕ 'ਚ ਨਹੀਂ ਹੈ ਜੀ। ਜਿੰਨੇ ਵੀ ਫਾਇਰ ਆਰਮ ਰੱਖਣਾ, ਜਿੰਨੇ ਵੀ ਹਥਿਆਰ ਰੱਖਣਾ ਆ, ਉਸ ਨੂੰ ਉਸ ਦੀ ਪ੍ਰੋਪਰ ਨੌਲੇਜ ਜਿਹੜੀ ਉਹ ਲੈ ਕੇ ਨਾਲ ਦੇ ਨਾਲ ਜਿਹੜੀ ਉਹ ਰੱਖਣੀ ਚਾਹੀਦੀ ਆ। ਐਜ਼ ਏ ਸਿੱਖ ਆਪਾਂ ਨੂੰ ਇਸ ਚੀਜ਼ ਪਾਸੇ ਵੱਲ ਨੂੰ ਵੈਸੇ ਹੀ ਜਿਹੜਾ ਉਹ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਆਪਣੀ ਸੇਫਟੀ ਲਈ, ਸੈਲਫ ਡਿਫੈਂਸ ਦੇ ਲਈ, ਆਪਣੇ ਪਰਿਵਾਰ ਦੀ ਰੱਖਿਆ ਲਈ ਇਹ ਚੀਜ਼ ਸਿੱਖਣੀ ਜਿਹੜੀ ਉਹ ਜ਼ਰੂਰ ਚਾਹੀਦੀ ਹੈ। ਇਹ 'ਚ ਕੋਈ ਮਾੜੀ ਗੱਲ ਨਹੀਂ ਆ। ਹਾਂ, ਫੁਕਰੀਆਂ ਮਾਰਨੀਆਂ, ਬੇਲੋੜੀ ਐਵੇਂ ਬਗੈਰ ਮਤਲਬ ਤੋਂ ਦਿਖਾਉਣੇ ਤੇ ਉਹ ਚੀਜ਼ ਕਰਨੀ, ਉਹ ਟੋਟਲੀ ਗਲਤ ਆ। ਉਸ ਚੀਜ਼ ਦੇ ਹੱਕ ਵਿੱਚ ਮੈਂ ਵੀ। ਹਾਂਜੀ ਰਾਜਕਰਵੀਰ ਜੀ, ਵੀ ਦੇਖ ਲਓ ਥੋੜੇ ਜਿਹੇ ਦਿਨ ਹੋਏ ਤੇ ਉਹਦੇ ਪਤੀ ਪਤਨੀ ਦਾ ਮਾੜਾ ਝਗੜਾ, ਤੇ ਵੇਖੋ ਬੱਚੇ ਵੀ ਮਾਰਦੇ ਤੇ ਆਪ ਵੀ ਮਰ ਜਾਂਦੇ, ਫਿਰ ਇਹ ਗਲਤ ਆ ਨਾ ਕੰਮ। ਨਹੀਂ, ਬਿਲਕੁਲ ਉਸ ਚੀਜ਼ ਨੂੰ ਤਾਂ ਠੀਕ ਕੋਈ ਵੀ ਨਹੀਂ ਠਹਿਰਾ ਰਿਹਾ ਜੀ। ਉਸ ਚੀਜ਼ ਨੂੰ ਕੋਈ ਵੀ ਨਹੀਂ ਠੀਕ ਠਹਿਰਾ ਰਿਹਾ। ਥੈਂਕ ਯੂ ਬੂਟਾ ਸਿੰਘ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ, ਆਪਣੇ ਅਗਲੇ ਕਾਲਰ ਨੇ ਰਾਜ ਜੀ, ਸਰਬਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਬਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਸਾਰੇ ਸਰੋਤਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਥੇਦਾਰ ਸਾਹਿਬ ਦਾ ਬਿਆਨ ਬਹੁਤ ਵਧੀਆ ਹੈ ਜੀ। ਇਹ 'ਚ ਕੋਈ ਸ਼ੱਕ ਨਹੀਂ ਹੈਗੀ ਕਿ ਸਾਨੂੰ ਸੈਲਫ ਡਿਫੈਂਸ ਵਾਸਤੇ ਤਾਂ ਹਥਿਆਰ ਹਰੇਕ ਨੂੰ ਰੱਖਣੇ ਚਾਹੀਦੇ, ਪਰ ਹਥਿਆਰ ਰੱਖਣੇ ਚਾਹੀਦੇ ਆ ਬਈ ਸੇਫ ਜਗ੍ਹਾ ਤੇ ਰੱਖੋ ਉਹਨਾਂ ਨੂੰ, ਜਿੱਥੇ ਲੋੜ ਆ ਉੱਥੇ ਵਰਤਣ ਦੀ ਲੋੜ ਆ। ਏਦਾਂ ਨਹੀਂ ਵੀ ਆਏ ਗਏ ਵਾਸਤੇ ਆ ਜੀ। ਤੇ ਇਹ ਤਾਂ ਸੰਤ ਬਾਬਾ ਜਰਨੈਲ ਸਿੰਘ ਹੋਣੀ ਵੀ ਉਦੋਂ ਕਿਹਾ ਸੀ ਵੀ ਹਰੇਕ ਸਿੱਖ ਨੂੰ ਹਥਿਆਰ ਰੱਖਣਾ ਚਾਹੀਦਾ, ਪਰ ਉਹਨਾਂ ਨੇ ਨਾਲ ਹੀ ਕਿਹਾ ਸੀ ਵੀ ਹਥਿਆਰ
ਗੁੰਡਾਗਰਦੀ ਵਾਸਤੇ ਨਹੀਂ ਹੋਣੇ ਚਾਹੀਦੇ, ਰੱਖਿਆ ਵਾਸਤੇ ਹੋਣੇ ਚਾਹੀਦੇ ਆ, ਜਾਣੀ ਕਿ ਆਪਣੀ ਰੱਖਿਆ, ਜੇ ਕੋਈ ਕਿਸੇ ਤੇ ਅਟੈਕ ਤਾਂ ਉਹਦੀ ਰੱਖਿਆ ਵਾਸਤੇ। ਬਿਆਨ ਬਹੁਤ ਵਧੀਆ ਜੀ। ਬਾਕੀ ਵੀ ਜਥੇਬੰਦੀਆਂ ਰਾਸ਼ਟਰਵਾਦੀ ਲੋਕ ਹੈਗੇ ਆ, ਉਹ ਵੀ ਦਿੰਦੇ ਆ ਬਿਆਨ ਵੀ ਆਪਣੇ ਕਿਰਪਾਨਾਂ ਰੱਖੋ, ਫਲਾਣਾ ਰੱਖੋ। ਜੀ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ, ਕੋਈ ਏਡੀ ਗੱਲ ਨਹੀਂ, ਸਾਨੂੰ ਉਹਦਾ ਬਿਲਕੁਲ ਸਵਾਗਤ ਕਰਨਾ ਚਾਹੀਦਾ, ਕਿਉਂਕਿ ਦੇਰ ਆਏ ਦਰੁਸਤ ਆਏ, ਬਿਆਨ ਤਾਂ ਦਿੱਤਾ ਹੀ ਆ ਨਾ। ਜੀ ਠੀਕ ਹੈ ਜੀ, ਥੈਂਕ ਯੂ ਸਰ, ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਵਿੱਚ ਆਪਾਂ ਇੱਕ ਵਾਰੀ ਫੇਰ ਪ੍ਰਵੀਨ ਜੀ ਐਡ ਇਸ ਚੀਜ਼ ਨੂੰ ਕਰਦੇ ਜਾਈਏ ਵੀ ਜਥੇਦਾਰ ਸਾਹਿਬ ਹੁਣਾਂ ਨੇ ਬਿਆਨ ਕੋਈ ਆਪਣੇ ਮਨ ਦੇ ਵਿੱਚੋਂ ਨਹੀਂ ਕਹਿ ਦਿੱਤਾ। ਉਹਨਾਂ ਨੇ ਉਸ ਦਿਨ ਦੇ ਉੱਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਦਿਨ ਸੀ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਉਹ ਰੱਖੀਆਂ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਕੀਤਾ ਆ। ਹੁਣ ਇੱਕ ਇਤਿਹਾਸ ਦੇ ਵਿੱਚ ਇਹ ਗੱਲਾਂ ਜਿਹੜੀਆਂ ਪ੍ਰਵੀਨ ਜੀ ਆਉਂਦੀਆਂ ਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਤਖਤ ਉਹਨਾਂ ਦਾ ਸਜਦਾ ਸੀ, ਉਹਨਾਂ ਦੇ ਬਰਾਬਰ ਹੀ ਜਿਹੜਾ ਸ਼ਸਤਰਾਂ ਦਾ ਵੀ ਸਜਦਾ ਸੀ, ਉਹਦੀ ਵੀ ਉਸੇ ਤਰੀਕੇ ਦੇ ਨਾਲ ਲੋਕ ਪੂਜਾ ਕਰਦੇ ਸੀ। ਹਾਂ, ਮੈਂ ਇਹ ਚੀਜ਼ ਅਸੀਂ ਮੰਨਣ ਲਈ ਤਿਆਰ ਹਾਂ ਵੀ ਲੋਕਾਂ ਦੇ ਮਾਨਸਿਕ ਤੌਰ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆ ਗਿਆ ਵੀ ਉਹਨਾਂ ਨੂੰ ਇਹ ਚੀਜ਼ ਦੀ ਸਮਝ ਘੱਟ ਗਈ ਵੀ ਕਿੱਦਾਂ ਵਰਤਣਾ, ਕਿੱਦਾਂ ਨਹੀਂ ਵਰਤਣਾ, ਕਿਉਂ ਰੱਖਣਾ, ਕੀ ਰੱਖਣਾ। ਸਿਰਫ ਸ਼ੋਸ਼ੇਬਾਜ਼ੀ ਤੇ ਦਿਖਾਵੇ ਵਾਸਤੇ ਨਹੀਂ, ਤੁਸੀਂ ਜਿਹੜੀ ਉਹ ਚੀਜ਼ ਆ ਉਸ ਨੂੰ ਆਪਣੀ ਸੈਲਫ ਡਿਫੈਂਸ ਤੇ ਉਸ ਮਰਿਆਦਾ ਨੂੰ ਸਮਝਦੇ ਹੋਏ ਉਹ ਚੀਜ਼ ਨੂੰ ਜਿਹੜਾ ਉਹ ਦੇਖਦੇ ਹੋਏ ਰੱਖਣਾ। ਪਰ ਇਹ ਚੀਜ਼ ਨੂੰ ਜਿਹੜਾ ਉਹ ਆਖਣਾ ਵੀ ਤੁਸੀਂ ਏਦਾਂ ਕਰ ਨਹੀਂ ਸਕਦੇ, ਫਿਰ ਭਾਈ ਕਾਨੂੰਨ ਨੇ ਤੁਹਾਨੂੰ ਆਗਿਆ ਕਿਉਂ ਦਿੱਤੀ ਹੋਈ ਆ? ਜਿੱਦਾਂ ਭਗਵੰਤ ਮਾਨ ਹੁਣੀ, ਰਾਜਾ ਵੜਿੰਗ ਹੁਣੀ ਕਹਿ ਰਹੇ ਆ ਵੀ ਤੁਸੀਂ ਕਿਉਂ ਏਦਾਂ ਕਹਿ ਰਹੇ ਆ, ਵੀ ਭਾਈ ਕਾਨੂੰਨ ਨੂੰ ਕਹਿ ਦੋ ਵੀ ਫਿਰ ਰੱਖ ਹੀ ਨਹੀਂ ਸਕਦੇ। ਫਿਰ ਜਦੋਂ ਕਾਨੂੰਨ ਤੁਹਾਨੂੰ ਆਗਿਆ ਦੇ ਰਿਹਾ, ਉਹ ਕਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਚੀਜ਼ ਜਿਹੜੀ ਉਹ ਕਰ ਰਹੇ ਆ? ਉਹਨਾਂ ਨੇ ਤਾਂ ਉਸੇ ਚੀਜ਼ ਨੂੰ ਜਿਹੜਾ ਉਹ ਆਖਿਆ ਆ ਵੀ ਲਾਇਸੈਂਸ ਦੇ ਤੌਰ ਦੇ ਉੱਤੇ। ਹੁਣ ਜਿੱਦਾਂ ਪਹਿਲਾਂ ਕਹਿ ਕੇ ਗਏ ਸੀ ਵੀ ਮਹਿੰਗੇ ਬਹੁਤ ਆ, ਜਿਹੜਾ ਭਾਈ ਨਹੀਂ ਫਿਰ ਰੱਖ ਸਕੂਗਾ ਫਿਰ ਉਹ ਨਹੀਂ ਰੱਖ ਸਕੂਗਾ, ਜਿਹਨੂੰ ਲੱਗਦਾ ਵੀ ਲਾਇਸੈਂਸ ਜਿਹੜਾ ਉਹ ਮਹਿੰਗਾ ਆ। ਫਿਰ ਇਹ ਤਾਂ ਹੈ ਨਹੀਂ ਆ ਨਾ ਵੀ ਕਿਸੇ ਦੇ ਧੱਕੇ ਦੇ ਨਾਲ ਜਿਹੜਾ ਉਹ ਰਖਵਾਇਆ ਜਾ ਰਿਹਾ ਹੈਗਾ। ਜੇ ਕੋਈ ਰੱਖ ਸਕਦਾ ਹੈ ਤੇ ਉਹ ਰੱਖ ਲਊਗਾ, ਜੇ ਲਾਇਸੈਂਸ ਉਹਨੂੰ ਮਹਿੰਗਾ ਲੱਗਦਾ ਹੈ ਤੇ ਜੀ। ਜੋ ਆਪਾਂ ਜਿਹੜੇ ਸਰੋਤੇ ਕਾਲਸ ਵੀ ਲੈ ਰਹੇ ਆ, ਨੰਬਰ 408 272 5200 4082725200 ਦੇ ਉੱਤੇ। ਤੇ ਆਪਾਂ ਇੱਕ ਬ੍ਰੇਕ ਵੀ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੇ ਕਾਲਰਸ ਆ ਉਹਨਾਂ ਵੱਲ ਵੀ ਵਧਾਂਗੇ। ਹਾਂਜੀ ਬਿਲਕੁਲ, ਜਿਹੜੇ ਦਰਸ਼ਕ ਜਾਂ ਕਾਲਰ ਸਾਡੇ ਸ਼ੋਅ ਦੇ ਨਾਲ ਜੁੜੇ ਹੋਏ ਨੇ, ਉਹ ਸ਼ੋਅ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਸਟੂਡੀਓ ਦਾ ਨੰਬਰ ਹੈ 408 272 5200। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਪਾਰ ਫਿਰ ਤੁਹਾਡੀਆਂ ਕਾਲਸ ਜਿਹੜੀਆਂ ਨੇ ਕਿਊ ਦੇ ਵਿੱਚ ਨੇ ਤੇ ਉਹਨਾਂ ਨੂੰ ਆਪਾਂ ਫਿਰ ਵਾਰੀ ਸਿਰ ਉਹਨਾਂ ਦੇ ਚਰਚਾ ਕਰਦੇ ਚੱਲਾਂਗੇ। ਟੌਪਿਕ ਹੈ ਜੀ ਅੱਜ ਜੋ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਉਹ ਤੇ ਜਿਹੜੀ ਸਿਆਸਤ ਹੋ ਰਹੀ ਹੈ ਜਾਂ ਉਹਦੇ ਦੇ ਉੱਤੇ ਬਿਆਨ ਦੇ ਉੱਤੇ ਸਿਧਾਂਤ ਨੂੰ ਵਾਕ ਕਰਕੇ ਜਿਵੇਂ ਦੇਖਿਆ ਜਾ ਰਿਹਾ, ਉਹ ਤੇ ਆਪਾਂ ਚਰਚਾ ਕਰ ਰਹੇ ਹਾਂ। ਜੀ ਰਾਜ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 415 909 0503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
AM, KCVR, Stockton, Modesto, 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤਾਂ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਆ ਜੀ ਸਾਂਝੀ ਸੱਥ, ਤੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਮੈਂ ਰਾਜਕਰਮਜੀਤ ਸਿੰਘ ਤੇ ਮੇਰੇ ਨਾਲ ਜੁੜੇ ਹੋਏ ਨੇ ਪ੍ਰਵੀਨ ਸ਼ਰਮਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਜੀਤ ਸਿੰਘ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਤੇ ਸਾਰੇ ਜਿੰਨੇ ਹੀ ਦਰਸ਼ਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਹੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਆਪਾਂ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਹਾਂ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਤੇ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਹੋ ਰਹੀ ਹੈ ਤੇ ਇਹਨਾਂ ਚੀਜ਼ਾਂ ਨੂੰ ਹੀ ਫਿਰ ਸਿੱਖ ਸਿਧਾਂਤ ਤੇ ਜਥੇਦਾਰ ਸਾਹਿਬ ਦੀ ਜੋ ਪਰਸਨਲ ਉਹਨਾਂ ਦੀ ਜੀ ਸ਼ਖਸੀਅਤ ਹੈ, ਹਸਤੀਅਤ, ਉਹਦੇ ਨਾਲ ਜੋੜ ਕੇ ਲੋਕ ਚੀਜ਼ਾਂ ਨੂੰ ਦੇਖ ਰਹੇ ਨੇ। ਸਿਆਸਤ ਆਪਣੇ ਪੱਧਰ ਤੇ ਜਾਰੀ ਹੈ। ਰਾਜ ਜੀ ਆਪਣੇ ਨਾਲ ਬਹੁਤ ਸਾਰੇ ਕਾਲਰ ਜਿਹੜੇ ਜੁੜੇ ਹੋਏ ਨੇ ਸ਼ੋਅ ਦੇ ਨਾਲ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਉਸ ਤੋਂ ਬਾਅਦ ਫਿਰ ਆਪਾਂ ਸ਼ੋਅ ਦੇ ਵਿੱਚ ਅੱਗੇ ਵਧਦੇ ਚੱਲਾਂਗੇ ਜੀ। ਸਾਡੇ ਨਾਲ ਜੁੜੇ ਨੇ ਜਤਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ ਜਤਿੰਦਰ ਜੀ, ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਬਸ ਇਸ ਗੱਲ ਨਾਲ ਸਹਿਮਤ ਹੈਗਾ ਕਿ ਹਥਿਆਰ ਹੋਣੇ ਚਾਹੀਦੇ ਆ ਹਰ ਬੰਦੇ ਕੋਲ ਜੀ, ਪਰ ਲੀਗਲ ਹਥਿਆਰ ਹੋਣੇ ਚਾਹੀਦੇ ਆ, ਨਾ ਕਿ ਇਕੱਲੀ ਸਿੱਖ ਕੌਮ ਕੋਲ। ਸਭ ਜਿੰਨੇ ਵੀ ਲੋਕ ਨੇ ਇੰਡੀਆ ਦੇ ਵਿੱਚ ਉਹਨਾਂ ਸਾਰਿਆਂ ਕੋਲ ਹੋਣੇ ਚਾਹੀਦੇ ਆ ਜੀ, ਅਗਰ ਉਹ ਅਫੋਰਡ ਕਰ ਸਕਣ ਤੇ। ਜੀ 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 ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂਜੀ ਵੀਰ ਜੀ, ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਵਰਿੰਦਰ ਜੀ, ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਜਿਹੜੇ ਬਿਆਨ ਦੀ ਗੱਲ ਕਰ ਰਹੇ ਆ ਨਾ ਵੀ ਦਿੱਤਾ ਜਥੇਦਾਰ ਸਾਹਿਬ ਨੇ, ਹਾਂਜੀ, ਪਹਿਲੀ ਗੱਲ ਤਾਂ ਉਹ ਜਿਹੜੇ ਅਕਾਲੀ ਹੋਏ ਜਾਂ ਜਿਹੜੇ ਆਪਣੇ ਕਾਂਗਰਸੀ ਹੋਏ ਜਾਂ ਆਮ ਆਦਮੀ ਵਾਲੇ ਹੋਏ, ਸਿੱਖਾਂ ਦਾ ਆਪਣਾ ਮਸਲਾ ਆ, ਇਹਦੇ ਵਿੱਚ ਇਹਨਾਂ ਨੂੰ ਕੋਈ ਸਲਾਹ ਦੇਣ ਦੀ ਤਾਂ ਲੋੜ ਨਹੀਂ ਹੈ ਨਾ ਜੀ। ਠੀਕ ਹੈ, ਕਿਉਂਕਿ ਸਿੱਖ ਕਮਿਊਨਿਟੀ ਤਾਂ ਉਹਨਾਂ ਦੇ ਵਿੱਚ ਜੇ ਸਲਾਹ ਦੇਵੇ ਫੇਰ ਐ ਟੱਪਣਾ ਆਪਣੀ ਵਾਰੀ। ਠੀਕ ਹੈ, ਥੈਂਕ ਯੂ ਭਾਜੀ, ਮਿਹਰਬਾਨੀ ਜੀ। ਜੀ ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਭਾਜੀ ਮੈਂ ਏਦਾਂ ਨਹੀਂ, ਚਲੋ ਤੇ ਮੈਂ ਵੀ, ਤੁਸੀਂ ਮੈਨੂੰ ਤੁਹਾਡੀ ਏਜ ਕਿੰਨੀ ਹੈ ਮੈਨੂੰ ਨਹੀਂ ਪਤਾ ਜੀ, ਕਿਉਂਕਿ ਮੈਂ ਕਾਲੇ ਦੌਰ ਤੇ ਹਟਾ ਕੇ ਆਇਆ। ਹਥਿਆਰ ਮੇਰੇ ਕੋਲ ਉੱਥੇ ਵੀ ਸੀਗੇ, ਇੱਥੇ ਵੀ ਹੈਗੇ, ਅਮਰੀਕਾ 'ਚ ਵੀ ਜੀ। ਕੋਈ ਏਦਾਂ ਦੀ ਗੱਲ ਨਹੀਂ ਹੈਗੀ, ਪਰ ਹਥਿਆਰ ਰੱਖਣਾ ਜਦੋਂ ਬੰਦਾ ਬਿਆਨ ਕੋਈ ਦਿੰਦਾ ਨਾ, ਚਲੋ ਆਪਣਾ ਜੱਥੇ ਨੇ ਦਿੱਤਾ ਬਿਆਨ, ਉਹਦੀ ਟੈਨਸ਼ਨ ਕੀ ਆ, ਉਹ ਪ੍ਰੋਬਲਮ। ਠੀਕ ਹੈ, ਟੈਨਸ਼ਨ ਤੁਹਾਡੀ ਇਹ ਸਹੀ ਆ, ਓਦਾਂ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਜੇ ਤੁਸੀਂ ਅਟੈਂਸ਼ਨ ਤੁਹਾਡੀ ਮਾੜੀ ਆ ਤਾਂ ਫੇਰ ਹਥਿਆਰ ਰੱਖਣਾ ਵੀ ਮਾੜਾ ਜੀ। ਕਿਉਂਕਿ ਇੱਥੇ ਜਦੋਂ ਤੁਸੀਂ ਹਥਿਆਰ ਲੈਂਦੇ ਹੋ, ਮੈਂ ਗੰਨਾਂ ਖਰੀਦੀਆਂ ਜੀ, ਤੁਹਾਡਾ ਕੱਲਾ ਰੈਕਡ ਚੈੱਕ ਕਰਦੇ ਆ, ਬੰਦੇ ਦੀ ਟੈਨਸ਼ਨ ਤਾਂ ਨਹੀਂ ਮਾੜੀ ਇਹਦੀ। ਜੇ ਤੁਸੀਂ ਟੈਨਸ਼ਨ ਮਾੜੀ ਨਾਲ ਬਿਆਨ ਦੇਣਾ ਫੇਰ ਤਾਂ ਮਾੜਾ, ਤੇ ਓਦਾਂ ਹਥਿਆਰ ਰੱਖਣਾ ਹਰ ਇੱਕ ਨੂੰ ਹੱਕ ਆ। ਇੰਟੈਂਸ਼ਨ ਤੋਂ ਤੁਸੀਂ ਕੀ ਮਤਲਬ, ਤੁਹਾਡਾ ਮੈਂ ਸਮਝਿਆ ਨਹੀਂ, ਮੈਂ ਕਿਹੜੇ ਪਾਸੇ ਨੂੰ ਤੁਸੀਂ ਸੋ ਕਿਦਾਂ ਇੰਟੈਂਸ਼ਨ ਤੋਂ ਮਤਲਬ ਇਹ ਹੈ, ਇੰਟੈਂਸ਼ਨ ਦੀ ਗੱਲ ਕਰ ਰਹੇ ਵੀ ਕੀ ਸੋਚ ਕੇ ਰੱਖ ਰਿਹਾ, ਹੁਣ ਇੱਧਰ ਨੂੰ ਤੋਰ ਦੇ ਲੋਕਾਂ ਨੂੰ। ਠੀਕ ਹੈ ਜੀ ਜੀ ਜੀ, ਅੱਛਾ ਤੁਸੀਂ ਇਸ ਪੱਖ ਤੋਂ ਕਹਿਣਾ ਚਾਹੁੰਦੇ ਹੋ। ਹਾਂਜੀ ਬਿਲਕੁਲ ਬਿਲਕੁਲ, ਠੀਕ ਹੈ ਜੀ ਗੁਰਦੀਪ ਜੀ, ਥੈਂਕ ਯੂ ਭਾਈ, ਥੈਂਕ ਯੂ, ਓਕੇ ਜੀ। ਸੋ ਬਿਲਕੁਲ ਜਥੇਦਾਰ ਸਾਹਿਬ ਹੁਣਾਂ ਨੇ ਇਹ ਕਿਹਾ ਵੀ ਸਾਰੇ ਸਿੱਖਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਆਪਣੇ ਆਪ ਨੂੰ ਮਾਡਰਨ ਲਾਇਸੈਂਸਡ ਵੈਪਨਸ ਦੇ ਨਾਲ ਲੈਸ ਜਿਹੜਾ ਉਹ ਕਰਨਾ ਚਾਹੀਦਾ ਆ। ਗੁਰਤਾਗੱਦੀ ਦਿਵਸ ਦਾ ਮੌਕਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਿਸ ਮੌਕੇ ਦੇ ਉੱਤੇ ਉਹਨਾਂ ਦਾ ਇਹ ਬਿਆਨ ਜਿਹੜਾ ਉਹ ਆਇਆ। ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਟੀਚਿੰਗ ਸੀਗੀਆਂ, ਜੋ ਉਹਨਾਂ ਨੇ ਸਿਖਾਇਆ ਸੀਗਾ, ਉਹ ਅੱਜ ਦੇ ਸਮੇਂ ਦੇ ਵਿੱਚ ਵੀ ਰੈਲੇਵੈਂਟ ਨੇ, ਉਹ ਅਸਰਦਾਰ ਨੇ, ਤੇ ਜ਼ਰੂਰਤ ਆ ਵੀ ਜਿੰਨੇ ਵੀ ਸਿੱਖ ਮੁੰਡੇ ਕੁੜੀਆਂ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿੱਤੇ ਹੋਏ ਆਦੇਸ਼ਾਂ ਨੂੰ ਪਾਲਣਾ ਕਰਨ। ਕਹਿੰਦੇ ਵੀ ਗੱਤਕੇ ਵਰਗੀ ਜਿਹੜੀ ਟ੍ਰੈਡੀਸ਼ਨਲ ਮਾਰਸ਼ਲ ਆਰਟ ਆ ਉਸ ਨੂੰ ਜਿਹੜੀ ਸਵੋਰਡ ਫਾਈਟਿੰਗ ਆ, ਕਿਰਪਾਨਾਂ ਦੀ, ਤਲਵਾਰਾਂ ਦੀ ਲੜਾਈ ਆ, ਸ਼ੂਟਿੰਗ ਆ,
ਇਸ ਪਾਸੇ ਵੱਲ ਨੂੰ ਵੀ ਜਿਹੜੀ ਟ੍ਰੇਨਿੰਗ ਆ ਉਹਨਾਂ ਨੂੰ ਲੈਣੀ ਚਾਹੀਦੀ ਹੈ। ਤੇ ਇਸੇ ਦੌਰਾਨ ਹੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਲਾਇਸੈਂਸਡ ਮਾਡਰਨ ਵੈਪਨ ਆ ਉਸ ਦੇ ਜਿਹੜੇ ਉਹ ਧਾਰਨੀ ਜਿਹੜੇ ਉਹ ਬਣਨ। ਸੋ ਇਹ ਜਿਹੜੀ ਵੀਡੀਓ ਮੈਸੇਜ ਦੇ ਜ਼ਰੀਏ ਜਥੇਦਾਰ ਸਾਹਿਬ ਹੁਣਾਂ ਨੇ ਆਪਣਾ ਇਹ ਬਿਆਨ ਜਿਹੜਾ ਉਹ ਦਿੱਤਾ ਸੀਗਾ। ਹੁਣ ਦੇਖੋ ਇਹਦੇ ਵਿੱਚ ਉਹਨਾਂ ਨੇ ਮਾਰਸ਼ਲ ਆਰਟ ਸਿੱਖਣ ਦੇ ਲਈ, ਕਿਰਪਾਨ ਸਿਖਲਾਈ ਦੇ ਲਈ, ਸ਼ੂਟਿੰਗ ਦੀ ਵੀ ਜਿਹੜੀ ਉਹਨਾਂ ਨੇ ਇਹ ਗੱਲ ਆਖੀ ਆ। ਸੋ ਪੂਰੇ ਬਿਆਨ ਦੇ ਵਿੱਚੋਂ ਓਬਵੀਅਸਲੀ ਮਾਡਰਨ ਵੈਪਨ, ਕਿਉਂਕਿ ਅੱਜ ਦੇ ਜ਼ਮਾਨੇ ਦੀ ਜਿਹੜੇ ਹਥਿਆਰ ਦੀ ਗੱਲ ਆ ਉਹ ਜ਼ਿਆਦਾ ਜਿਹੜੀ ਉਹ ਪਿਕ ਹੋਈ ਤੇ ਉਸ ਦਾ ਜਿਹੜਾ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਵਿਵਾਦ ਬਣਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਹੋਣਾ ਨੇ ਵੀ ਆਪਾਂ ਦੇਖਿਆ ਵੀ ਉਹਨਾਂ ਦਾ ਵੀ ਬਿਆਨ ਆਇਆ। ਪਹਿਲੋਂ ਜਿਹੜਾ ਰਾਜਾ ਵੜਿੰਗ ਆ ਉਸ ਦਾ ਵੀ ਖੁਦ ਦਾ ਵੀ ਜਿਹੜਾ ਉਹ ਬਿਆਨ ਜਿਹੜਾ ਉਹ ਆ ਗਿਆ ਸੀਗਾ। ਸੋ ਇਹ ਆਪਾਂ ਦੇਖਿਆ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਹੋਣਾ ਦੇ ਬਿਆਨ ਦੇ ਉੱਤੇ ਇਹ ਟਿੱਪਣੀ ਜਿਹੜੀ ਆ ਉਹ ਕੀਤੀ ਆ ਵੀ ਗੁਰਬਾਣੀ ਦਾ ਸੰਦੇਸ਼ ਦਿਓ, ਨਾ ਕਿ ਹਥਿਆਰਾਂ ਦਾ। ਭਗਵੰਤ ਮਾਨ ਹੋਣਾ ਨੇ ਇਹ ਕਿਹਾ ਸੀ। ਸਿੱਖ ਕਿਉਂ ਰੱਖਣ ਆਧੁਨਿਕ ਹਥਿਆਰ, ਰਾਜਾ ਵੜਿੰਗ ਹੋਣਾ ਨੇ ਇਹ ਜਿਹੜਾ ਉਹ ਬਿਆਨ ਦਿੱਤਾ ਸੀਗਾ। ਸੋ ਹੁਣ ਮਤਲਬ ਇਹ ਆ ਵੀ ਮਾੜੇ ਰੱਖਣ ਜਾਂ ਪੁਰਾਣੇ ਰੱਖਣ, ਜਾਂ ਇਹ ਕਹਿਣਾ ਚਾਹੁੰਦੇ ਆ। ਤੇ ਗੁਰਬਾਣੀ ਦਾ ਸੰਦੇਸ਼ ਤਾਂ ਜਿਹੜਾ ਦਰਬਾਰ ਸਾਹਿਬ ਤੋਂ ਬਾਕੀ ਗੁਰੂ ਘਰਾਂ ਤੋਂ ਉਹ ਤਾਂ ਜਾ ਹੀ ਰਿਹਾ, ਉਹ ਤਾਂ ਹੈ ਨਹੀਂ ਆ ਵੀ ਉਹਨਾਂ ਨੇ ਰੋਕ ਦਿੱਤਾ ਆ, ਉਹ ਤਾਂ ਚੱਲ ਹੀ ਰਿਹਾ। ਕੋਈ ਸਿੱਖ ਰਿਹਾ ਨਹੀਂ ਸਿੱਖ ਰਿਹਾ, ਇਹ ਤਾਂ ਹੁਣ ਉਸ ਬੰਦੇ ਦੇ ਉੱਤੇ ਪ੍ਰਵੀਨ ਜੀ ਡਿਪੈਂਡ ਆ। ਸੇਮ ਥਿੰਗ ਆਪਾਂ ਹਥਿਆਰਾਂ ਨੂੰ ਲੈ ਕੇ ਵੀ ਕਹਿ ਸਕਦੇ। ਇਹ ਤਾਂ ਹਰ ਇੱਕ ਬੰਦੇ ਨੇ ਆਪੋ ਆਪਣੇ ਪੱਧਰ ਦੇ ਉੱਤੇ ਸੋਚ ਕੇ ਫਿਰ ਇਹ ਕਹਿਣਾ ਆ। ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਦੁਹਰਾਇਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਾਂ ਨੂੰ ਕਈ ਸਾਲ ਪਹਿਲਾਂ, ਕਈ ਸਦੀਆਂ ਪਹਿਲਾਂ ਜਿਹੜਾ ਉਹ ਕਿਹਾ ਸੀਗਾ। ਹਾਂਜੀ ਬਿਲਕੁਲ। ਨਾਲੇ ਨਾ ਇੱਕ ਚੀਜ਼ ਮੈਂ ਹੋਰ ਵੇਖੀ ਆ ਵੀ ਮਾਨ ਸਾਹਿਬ ਜਦੋਂ ਗੱਲ ਕਰ ਰਹੇ ਸੀਗੇ ਇਹ ਅਸਲ ਦੇ ਵਿੱਚ ਉਹ ਕਹਿੰਦੇ ਕਿ ਤੁਹਾਡਾ ਜੀ ਕੰਮ ਗੁਰਬਾਣੀ ਦਾ ਹੈ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੇਕਰ ਤੁਸੀਂ ਸਿਧਾਂਤ ਨੂੰ ਪੜ੍ਹੋਗੇ ਤਾਂ ਉੱਥੇ ਹਥਿਆਰਾਂ ਦੀ ਗੱਲ ਜਿਵੇਂ ਤੁਸੀਂ ਦੱਸ ਕੇ ਹਟੇ 6ਵੇਂ ਪਾਤਸ਼ਾਹ ਨੇ ਕੀਤੀ ਆ ਜੀ, ਤਾਂ ਜਥੇਦਾਰ ਸਾਹਿਬ ਨੇ ਵੀ ਉਹ ਗੱਲ ਜੇ ਕਰਤੀ ਆ ਤੇ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਪਰ ਇਹ ਜਿਹੜੇ ਲੀਡਰ ਨੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਜੀ ਸਰਹੱਦੀ ਸੂਬਾ ਹੈ, ਪੰਜਾਬ ਦੇ ਵਿੱਚ ਫਲਾਨੀਆਂ ਤਾਕਤਾਂ ਐ ਕਰਨੀਆਂ ਚਾਹੁੰਦੀਆਂ, ਸੇਮ ਜਿਹੜੀ ਵਰਡਿੰਗ ਹੈ ਉਹ ਭਗਵੰਤ ਮਾਨ ਦੀ ਹੈ। ਸੋ ਸਰਹੱਦੀ ਸੂਬੇ ਕਿੱਥੇ ਅਸੀਂ ਸਿਧਾਂਤ ਨਾਲ ਭੂਗੋਲਿਕ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹਨਾਂ ਨੇ ਹੁਣ ਪੰਜਾਬ ਦੀ ਇੱਕ ਹੀ ਜਿਹੜੀ ਬਣਾਤੀ ਆ ਵੀ ਸਿਰਫ ਪੰਜਾਬ ਤੇ ਪੰਜਾਬ, ਹੋਰ ਕੁਛ ਨਹੀਂ, ਸਰਹੱਦੀ ਸੂਬਾ ਹੀ ਆ, ਹੋਰ ਕੁਛ ਨਹੀਂ ਪੰਜਾਬ ਦੇ ਪੱਲੇ ਰਹਿ ਗਿਆ। ਆਮ ਆਦਮੀ ਪਾਰਟੀ ਦਾ ਇੱਥੇ ਰਾਜ ਆ, ਆਮ ਆਦਮੀ ਪਾਰਟੀ ਇੱਥੇ ਰਾਜ ਕਰਤਾ ਵਾ। ਹੁਸ਼ਿਆਰਪੁਰ ਦੇ ਵਿੱਚ ਤੇ ਕੱਢਦੇ ਤਿਰੰਗਾ ਯਾਤਰਾ ਤੇ ਦਿੱਲੀ ਦੇ ਵਿੱਚ ਬਲਡੋਜ਼ਰ ਚੱਲਦਾ ਵਾ, ਉੱਥੇ ਕੇਜਰੀਵਾਲ ਨੂੰ ਪਤਾ ਨਹੀਂ ਲੱਗਦਾ। ਬਹੁਤ ਸਾਰੇ ਜਿਹੜੇ ਇਹਨਾਂ ਦੇ ਸਮਰਥਕ ਆ ਉਹਨਾਂ ਨੂੰ ਸ਼ਾਇਦ ਲੱਗੂਗੀ ਗੱਲ ਅਟਪਟੀ ਆ, ਅਟਪਟੀ ਨਹੀਂ ਆ। ਮਤਲਬ ਤੁਹਾਡੀ ਸਿਲੈਕਟਿਵ ਅਪਰੋਚ ਆ ਹਰੇਕ ਮਸਲੇ ਤੇ। ਉੱਥੇ ਕਿਉਂ ਨਹੀਂ ਕੱਢਦੇ ਤਿਰੰਗਾ ਯਾਤਰਾ ਤੁਸੀਂ? ਤੁਹਾਨੂੰ ਦਿੱਲੀ ਦੇ ਵਿੱਚ ਵੀ ਤਾਂ ਲੋਕ ਰਹਿੰਦੇ ਨੇ ਨਾ। ਜੇਕਰ ਇੱਥੇ ਬੱਗੇ ਲਈ ਪੰਜਾਬ ਪੁਲਿਸ ਜਾਣੀ ਜ਼ਰੂਰੀ ਹੈ, ਜੇਕਰ ਹਲਕਾ ਲਾਂਬਾ ਲਈ, ਕੁਮਾਰ ਵਿਸ਼ਵਾਸ ਲਈ ਪੰਜਾਬ ਪੁਲਿਸ ਲਿਜਾਣੀ ਜ਼ਰੂਰੀ ਹੈ, ਤੇ ਜਦੋਂ ਤੁਸੀਂ ਪੰਜਾਬ ਨੂੰ ਬਾਰਡਰ ਸਟੇਟ ਕਹਿੰਦੇ ਆ ਕਿ ਉਦੋਂ ਪੰਜਾਬ ਪੁਲਿਸ ਨਹੀਂ ਜ਼ਰੂਰੀ, ਫਿਰ ਉਦੋਂ 20 ਕੰਪਨੀਆਂ ਕਿਉਂ ਮੰਗਦੇ ਆ ਤੁਸੀਂ ਕੇਂਦਰ ਸਰਕਾਰ ਤੋਂ? ਕੀ ਕਿਹੋ ਜਿਹੇ ਇੱਥੇ ਹਾਲਾਤ ਹੈ, ਕਿੱਡੇ ਕੁ ਮਾੜੇ ਹਾਲਾਤ ਆ? ਤਿਰੰਗਾ ਯਾਤਰਾਵਾਂ ਕੱਢਣ ਨੂੰ ਇੱਥੇ ਕਿੱਡਾ ਕੁ ਜਿਹੜੀਆਂ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਸੀ ਜਦੋਂ ਕੇਜਰੀਵਾਲ ਸਾਹਿਬ ਕੱਢ ਰਹੇ ਸੀਗੇ। ਸੋ ਟੋਟਲੀ ਪੋਲੀਟੀਕਲ ਸਿਨਾਰੀਓ ਹੈ ਇਹਨਾਂ ਦਾ। ਔਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਥੋੜੀਆਂ ਜਿਹੀਆਂ ਸਾਨੂੰ ਜੁਦਾ ਕਰਕੇ ਵੇਖਣੀਆਂ ਪੈਣਗੀਆਂ ਵੀ ਇੱਕ ਵਿਅਕਤੀ ਵਿਸ਼ੇਸ਼ ਜਿਹੜਾ ਉੱਥੇ ਬੈਠਾ ਵਾ ਉਹਦਾ ਕਿਰਦਾਰ ਕੀ ਆ, ਜਾਂ ਉਹਨੂੰ ਕੌਣ ਚਲਾ ਰਿਹਾ ਵਾ। ਪਰ ਦੂਜੇ ਪਾਸੇ ਸਾਨੂੰ ਇਹ ਵੇਖਣਾ ਪਊਗਾ ਕਿ ਸਿਧਾਂਤ ਕੀ ਕਹਿੰਦਾ ਹੈ, ਕਿਉਂਕਿ ਸਿਧਾਂਤ ਸਰਵੋਤਮ ਹੈ, ਸਿਧਾਂਤ ਸਰਵਉੱਚ ਹੈ, ਸਿਧਾਂਤ ਹੀ ਅਖੀਰ ਆ। ਤਾਂ ਇਹ ਚੀਜ਼ਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰੋਸਪੈਕਟ ਤੋਂ ਨਹੀਂ ਦੇਖਣੀਆਂ ਚਾਹੀਦੀਆਂ। ਜਿਵੇਂ ਕੁਝ ਲੋਕ ਕਾਲਰ ਆਏ, ਉਹ ਕਹਿੰਦੇ ਕਿ ਜਥੇਦਾਰ ਸਾਹਿਬ ਆਏ, ਬਿਲਕੁਲ ਜਥੇਦਾਰ ਸਾਹਿਬ ਅਕਾਊਂਟੇਬਲ ਨੇ। ਅਸੀਂ ਕਹਿੰਦੇ ਆ ਕਿ ਜਥੇਦਾਰ ਸਾਹਿਬ ਨੂੰ ਪੰਜਾਬ ਦੇ ਪਲੀਤ ਹੁੰਦੇ ਪਾਣੀਆਂ ਦਾ ਜ਼ਿਕਰ ਵੀ ਕਰਨਾ ਚਾਹੀਦਾ। ਉਹ ਪਾਣੀ ਵੀ ਤਾਂ ਸਿੱਖ ਪੀਂਦੇ ਨੇ। ਜਥੇਦਾਰ ਸਾਹਿਬ ਨੂੰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜ਼ਿਕਰ ਵੀ ਕਰਨਾ ਚਾਹੀਦਾ। ਨਸ਼ੇ ਵੀ ਤਾਂ ਪੰਜਾਬੀ ਹੀ ਲੱਗ ਰਹੇ ਨੇ। ਜਥੇਦਾਰ ਸਾਹਿਬ ਨੂੰ ਪੰਜਾਬ ਦੇ ਸਿੱਖ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਵੀ ਪੜ੍ਹ ਕੇ IAS IPS ਬਣੋ, ਚੰਗੇ ਜਿਹੜੇ ਆ ਉੱਚ ਅਹੁਦਿਆਂ ਤੇ ਤੁਸੀਂ ਹਾਸਲ ਕਰੋ ਜਾਂ ਉੱਚ ਰੁਤਬੇ ਹਾਸਲ ਕਰੋ, ਤਾਂ ਜੋ ਕੱਲ ਨੂੰ ਜੇ ਤੁਹਾਡੀ ਕੋਈ ਲੋੜ ਪੈਂਦੀ ਹੈ ਜਾਂ ਤੁਸੀਂ ਕੀ ਸਟੈਂਡ ਕਰ ਸਕਦੇ ਹੋ। ਅੱਜ ਸਾਡੀ ਆਵਾਜ਼ ਚੁੱਕਣ ਵਾਲੇ ਕਿੰਨੇ ਲੋਕ ਆ। ਸੋਸ਼ਲ ਇਸ਼ੂਜ਼ ਤੇ ਬੋਲੋ, ਤੁਸੀਂ ਸੋਸ਼ਲ ਸਟੱਡੀ ਕਰੋ, ਇਤਿਹਾਸ ਨੂੰ ਸਮਝੋ, ਜਿਹੜੇ ਸਿਧਾਂਤ ਨੂੰ ਸਮਝੋ, ਰਾਜਨੀਤੀ ਨੂੰ ਸਮਝੋ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਆ। ਆਪਣਾ ਹਰਿੰਦਰ ਬਰਾੜ ਜੀ ਜੁੜੇ ਨੇ, ਕਈ ਨਵੇਂ ਕਾਲਰ ਹੋਰ ਵੀ ਜੁੜੇ ਨੇ ਰਾਜ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜੀ ਹਰਵਿੰਦਰ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ। ਰਾਮ ਜੀ ਤੇ ਪ੍ਰਵੀਨ ਸ਼ਰਮਾ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਤਖ਼ਤ ਦੇ ਜਥੇਦਾਰ ਸਾਹਿਬ ਨੇ ਗੱਲ ਬਹੁਤ ਵਧੀਆ ਕਹੀ ਸੀ ਸਿੱਖੀ ਸਿਧਾਂਤ ਤੇ,
ਜੀ ਹਰਗੋਬਿੰਦ ਸਿੰਘ ਦੇ ਜੀ ਦਿਨ ਦਿਹਾੜੇ ਤੇ ਵੀ ਖਿਆਲ ਰੱਖਣੇ ਚਾਹੀਦੇ, ਗੱਤਕਾ ਖੇਡਣਾ ਚਾਹੀਦਾ ਹੈ ਤੇ ਤੁਹਾਨੂੰ ਵਰਜਿਸ਼ਾਂ ਕਰਨੀਆਂ ਚਾਹੀਦੀਆਂ, ਨਸ਼ਿਆਂ ਤੋਂ ਰਹਿਤ ਹੋਣੇ, ਨਸ਼ਿਆਂ ਤੋਂ ਰਹਿਤ ਵੀ ਜੇ ਲੀਡਰ ਉਹਦਾ ਨਾਂ ਨਹੀਂ ਲੈਂਦੇ ਹੋਏ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ। ਜੇ ਨਸ਼ਿਆਂ ਤੋਂ ਰਹਿਤ ਰਹੂਗਾ ਉਹ ਗਲਤ ਹਥਿਆਰ ਚਲਾਉਂਦਾ ਨਹੀਂ, ਉਹ ਕਾਂਗਰਸ ਦੇ ਵਿੱਚ ਕੋਈ ਇਹੋ ਜਿਹੇ ਕੰਮ ਕਰੂਗਾ। ਉਹਦਾ ਸਾਰਾ ਬਿਆਨ ਇਹ ਪੜ੍ਹਨ ਲੀਡਰ ਸਵੇਰੇ ਗੱਲ ਸੋਚ ਕੇ ਕਰਨ, ਹਥਿਆਰ ਜ਼ਰੂਰੀ ਹੈ ਮੇਰੇ ਨਾਲ ਹਥਿਆਰ ਤੇ ਹੁਣ ਮੇਰੀ ਲੰਬੀ ਹੋ ਜੂ। ਮੈਨੂੰ ਮੇਰੇ ਸਕੇ ਰਹਿੰਦੇ ਜੇ ਘਰ ਸਾਡਾ ਬਾਰ ਸੀ, ਮੈਂ 12ਵੇਂ ਸਾਲ ਸੀਗਾ, ਸਭ ਸਕਿਆਂ ਦੇ ਮੁੰਡੇ ਛੱਪੜ ਸੀ, ਛੱਪੜ ਚ ਨਹਾਉਣਾ ਮੈਂ ਸੋਟੀ ਰੱਖਣੀ ਥੋੜੀ ਜਿਹੀ, ਕੁੱਤੇ ਵੀ ਸੀਗੇ ਸਾਡੇ ਨੇੜੇ ਪਰੇ ਕਰ ਦਿੰਦੇ। ਮੈਨੂੰ ਮੇਰੇ ਨਾਲ ਰੱਖਣ ਤਾਂ ਇੰਨੀ ਆਦਤ ਪਈ ਨਾ ਛੋਟੀ, ਕੁੱਤਿਆਂ ਦੇ ਮਾਰਨੀ ਤੇ ਮੁੰਡੇ ਵੀ ਮੈਥੋਂ ਡਰਦੇ ਸੀ ਵੀ ਪਤਾ ਨਹੀਂ ਕਦੋਂ ਮਾਰਨਾ, ਸਾਨੂੰ ਕੁਛ ਕਿਹਾ ਤੇ ਛੱਡ ਮਾਰ ਕੇ ਭੱਜੂਗਾ। ਠੀਕ ਹੈ। ਉਹ ਚੱਲ ਉਹ ਧਿਆਨ ਮੇਰਾ ਫੇਰ ਸਾਡੇ ਪੀੜ ਚ ਆ ਗਏ, ਡਾਂਗ ਰੱਖਣੀ ਕੋਲੇ ਨਾਗ ਹੁੰਦੇ ਸੀ ਉੱਥੇ ਬਥੇਰੇ ਹੋਰ ਜੰਗਲੀ ਜਾਨਵਰ ਸੀ, ਉਹਨਾਂ ਨੇ ਮੇਰੇ ਫਿਰ ਲਾਇਸੈਂਸ ਲਿਆ। ਦੇਖੋ ਜੀ ਕੋਈ ਮੇਰੇ ਕੋਲ ਖੜਕੂ ਨਹੀਂ ਆਇਆ, ਉਹਨੇ ਕਹਿੰਦਾ ਤੇਰੇ ਕੋਲੇ ਕਿਉਂ ਨਹੀਂ ਹੁੰਦਾ। ਮੈਂ ਕਿਹਾ ਮੈਂ ਇੱਕ ਸਜਾਗ ਹੈ ਆਪਦਾ ਸਚੇਤ ਰਹਿਣਾ, ਮੇਰੇ ਕੋਲ ਕਾਹਤੋਂ ਆਊਗਾ, ਮੇਰਾ ਕੁੱਤਾ ਵੀ ਚੰਗਾ ਰੱਖਿਆ ਉਹਨੂੰ ਦੱਸ ਦਿੰਦਾ ਮੈਂ ਵੀ। ਇਹ ਜੀ ਆਪਦੀ ਸੁਰੱਖਿਆ ਰੱਖਣੀ ਨਾ ਜਿਹੜੀ ਤੁਹਾਡੇ ਵਾਸਤੇ ਹਥਿਆਰ ਜ਼ਰੂਰੀ ਹੈ, ਤੁਹਾਡੀ ਤੁਸੀਂ ਆਪਦੇ ਤਾਂ ਹੀ ਸੁਰੱਖਿਆ ਆਪਦੀ ਰੱਖ ਸਕਦੇ ਆ, ਆਪਦੇ ਮਾਲ ਦੀ, ਆਪਦੇ ਬਾਲ ਬੱਚੇ ਦੀ, ਆਪਦੀ ਜ਼ਿੰਦਗੀ ਤੁਹਾਡੇ ਕੋਲ ਹੋਊਗਾ। ਠੀਕ ਹੈ ਜੀ, ਠੀਕ ਹੈ ਰਵਿੰਦਰ ਜੀ, ਥੈਂਕ ਯੂ। ਤੁਹਾਡੇ ਕੋਲ ਨੇਚਾ ਹੈ ਭਾਵੇਂ ਤੁਹਾਡੇ ਕੋਲ ਕੁਝ ਵੀ। ਓਕੇ ਜੀ, ਥੈਂਕ ਯੂ ਸਾਡੇ ਨਾਲ ਜੁੜੇ ਨੇ ਜੀ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋਨਾਂ ਨੂੰ ਭਰਾਵਾਂ ਨੂੰ ਤੇ ਨਾਲ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਫੇਰ ਦੁਬਾਰਾ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਗੱਲ ਇਹ ਆ ਜਿਵੇਂ ਇਹ ਵੇਖੋ ਸਾਡੇ ਏਰੀਏ ਦਾ ਸਾਡਾ ਵੱਡਾ ਭਰਾ ਹੀ ਆ ਇਹ ਜੀ, ਤੇ ਇੱਕ ਗੱਲ ਵੇਖ ਲਓ ਵੀ ਅਸੀਂ ਜਿਹੜੀ ਗੱਲ ਦਾ ਮੁੱਕਣ ਨਹੀਂ ਦਿੰਦੇ, ਲੰਮੇ ਤੁਸੀਂ ਕਹਿਣਾ ਪੈਣਾ ਵੀ ਹਾਂ ਜੀ ਬਸ ਕਰੋ ਜੀ ਬਸ ਕਰੋ। ਅੱਛਾ ਜੀ, ਗੱਲ ਇਹ ਆ ਵੀ ਦੂਜਾ ਨੰਬਰ ਇਹ ਆ ਵੀ ਚੱਕਰ ਜਿਹੜਾ ਨਾ ਨਸ਼ੇ ਵਾਲੀ ਕਰਦੇ ਬਾਈ ਜੀ ਗੱਲ ਜੀ, ਨਿਹੰਗ ਤਾਂ ਪਹਿਲਾਂ ਘੋਟ ਕੇ ਪੀਂਦੇ ਆ, ਸਵਾਰ ਕੇ ਨਸ਼ਾ ਜਿਹੜਾ ਉਹਦਾ ਸਾਰਿਆਂ ਤੋਂ ਘਾਤਕ ਹੈ। ਤੇ ਦੂਜਾ ਨੰਬਰ ਇਹ ਆ ਜੀ ਵੀ ਇਹ ਰੌਲਾ ਜਿਹੜੀ ਗੱਲ ਦਾ ਪੈਂਦਾ ਨਾ ਹੁਣ ਤਾਂ ਪੈਂਦਾ ਵੀ ਜਿਹੜੀ 4 ਜੂਨ ਮਨਾਉਣੀ ਆ ਨਾ ਜੀ, ਉਹਦੇ ਕਰਕੇ RSS ਵਾਲੇ ਨਾ ਪੁੱਠੇ ਸਿੱਧੇ ਬਿਆਨ ਦੇ, ਪੁੱਠੀਆਂ ਸਿੱਧੀਆਂ ਛਾਲਾਂ ਮਾਰਦੇ, ਅਸੀਂ ਐ ਨਹੀਂ ਕਰ ਦੇਣਾ, ਅਸੀਂ ਉਹ ਨਹੀਂ ਕਰ, ਇੱਥੋਂ ਇਹ ਮਸਲੇ ਨਾਲ ਜੁੜੀ ਆ ਸਾਰੀ ਗੱਲ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਇੰਨਾ ਹੀ ਸੀਗਾ ਜੀ, ਮੈਂ ਕਿਹਾ ਚਲੋ ਵਾਹਿਗੁਰੂ ਖਾਲਸਾ ਵਿੱਚ ਫਤਿਹ ਜੀ। ਵਾਹਿਗੁਰੂ ਜੀ ਕੀ ਥੈਂਕ ਯੂ ਜੀ। ਰਾਜ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਜੀ ਬਿਲਕੁਲ, ਆਪਣੇ ਪ੍ਰਗਟਵਾਲ ਜੀ ਵੀ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਸੁਣ ਲੈਂਦੇ ਆ ਜੀ। ਇੱਕ ਵਾਰੀ ਫੇਰ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ। ਹਾਂਜੀ ਕਰਨਵੀਰ ਜੀ, ਪਹਿਲਾਂ ਤੇ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦੀ ਗੁਰਤਾ ਗੱਦੀ ਦਿਵਸ ਦੀ ਵਧਾਈ ਹੋਵੇ ਜੀ। ਜੀ ਤੁਹਾਨੂੰ ਵੀ ਜੀ, ਤੁਹਾਨੂੰ ਵੀ। ਜਿੱਥੋਂ ਜਥੇਦਾਰ ਜੀ ਤੁਸੀਂ ਭੁੱਲ ਗਏ, ਹਰ ਘਰ ਦਾ ਜਥੇਦਾਰ ਹੁੰਦਾ ਜਿਹੜਾ ਗੁਰੂ ਮਹਾਰਾਜ ਦਾ ਸੇਵਕ ਆ, ਸੱਚਾ ਸਿੱਖ ਆ, ਉਹਦਾ ਸਰੂਪ ਆ। ਤੇ ਜਦੋਂ ਕਰਨਵੀਰ ਜੀ ਤੁਹਾਨੂੰ ਵੇਖਦੇ ਮਨ ਖੁਸ਼ ਹੋ ਜਾਂਦਾ ਜੀ, ਤੇ ਤੁਸੀਂ ਇਹ ਭੁੱਲ ਕੇ ਵਧਾਈ ਦੇਣੀ। ਦੂਜੀ ਗੱਲ ਤਾਂ ਮੈਂ ਜੁਲਾਈ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਉਂਦੇ ਹੁੰਦੇ, ਢਾਡੀ ਦਰਬਾਰ ਕਰਦੇ ਹੁੰਦੇ, ਇਹਨਾਂ ਦਾ ਗੁਰੂ ਮਹਾਰਾਜਾ ਦਾ ਜਨਮ ਦਿਨ। ਤੇ ਤੁਸੀਂ ਵੀ ਗਲਤੀ ਕਰਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਨਹੀਂ ਪਹਿਨੀਆਂ, ਤੁਸੀਂ ਤਲਵਾਰਾਂ ਕਹਿ ਕੇ ਉਹਨਾਂ ਕਿਰਪਾਨਾਂ ਪਹਿਨੀਆਂ ਸੀ ਜੀ। ਠੀਕ ਹੈ, ਮੈਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਮੈਂ ਵੇਖਣ ਡਿਆ ਗੂਗਲ ਤੇ, ਇੱਥੇ ਵੀ ਤਲਵਾਰਾਂ ਲਿਖੀਆਂ, ਕਿਤਾਬਾਂ ਜੀ ਤਲਵਾਰਾਂ ਲਿਖ ਦਿੱਤੀਆਂ ਹੋਈਆਂ, ਇਤਿਹਾਸ ਨੂੰ ਵਿਗਾੜ ਦਿੱਤਾ ਹੈ। ਜਿੱਥੇ ਅੱਜ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਿਤਾਬਾਂ ਗਲਤ ਲਿਖੀਆਂ ਹੁੰਦੀਆਂ ਤੇ ਮੋਰਚਾ ਲਾ ਕੇ ਬੈਠੇ ਹੋਏ ਸਿੱਖ। ਜੀ ਜੀ ਜੀ, ਧਿਆਨ ਦੇਣ ਦੀ ਮੈਂ ਵੀ ਕਹਿਣਾ ਜੀ। ਲੱਗਦਾ ਉਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ ਜੀ। ਸਾਡੇ ਨਾਲ ਕਾਲਰ ਜੁੜੇ ਹੋਏ ਨੇ ਜੀ, ਕੁਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਹੈਲੋ, ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ। ਤੇ ਮੈਂ ਕਹਿਣਾ ਚਾਹੁੰਦਾ ਸੀ ਕਿ ਹੁਣ CM ਨੂੰ ਤਾਂ ਆਪਣਾ ਜਥੇਦਾਰ ਦਾ ਸਵਾਗਤ ਕਰਨਾ ਚਾਹੀਦਾ ਬਿਆਨ ਦਾ। ਜਿਹੜੇ ਆ ਵਿਧਾਇਕ ਹਾਰੇ ਹੋਏ ਵੀ ਹੈ ਜੀ, ਉਹਨਾਂ ਨੂੰ 10 ਪੁਲਿਸ ਕਾਰਡ ਦਿੱਤੇ ਹੋਏ ਆ, ਉਹਨਾਂ ਨੂੰ ਇੱਕ ਗਨ ਦੇ ਦਿਓ ਤੇ ਪੁਲਿਸ ਵਾਲੇ ਵਾਪਸ ਲਓ ਜੀ। ਉਹਨਾਂ ਦੀ ਰੱਖਿਆ ਲਈ ਤਾਂ ਪੁਲਿਸ ਵਾਲਿਆਂ ਦੇ ਕੋਲ ਹਥਿਆਰ ਜ਼ਰੂਰ ਹੁੰਦੇ ਆ, ਵੀ ਮਾਡਰਨ। ਜ਼ਿਆਦਾ ਖਤਰਾ ਹੈ ਲੋਕਾਂ ਦੇ ਨਾਲੋਂ। ਆਹੋ, ਬਾਦਲਾਂ ਦੀ ਰੱਖੀ ਕਰਦੀ ਆ ਪੁਲਿਸ ਵਾਲੇ ਨਾਲ, ਉਹਨੂੰ ਕੀ ਲੋੜ ਹੈ, ਉਹਦਾ ਸੇਵਾ ਕਰਨੀ ਹੈ। ਸਹੀ ਹੈ, ਠੀਕ ਹੈ ਜੀ, ਮਿਹਰਬਾਨੀ ਜੀ। ਸਾਰੇ ਉਹ ਵੀ ਵਿਧਾਇਕ ਹੈ ਕਿ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਗੀ। ਮੈਂ ਇੱਥੇ ਨਿਊਯਾਰਕ ਰਹਿਣਾ, ਸਾਡੇ 12 ਸਾਲ ਗਵਰਨਰ ਰਿਹਾ ਮਾਰੀਓ ਕੋਮੋ ਜੀ ਜੀ, ਤੇ ਉੱਤੇ ਤੁਰ ਕੇ ਜਾਂਦਾ ਸੀ ਰੋਜ਼।
ਓਕੇ ਜੀ, ਥੈਂਕ ਰੋਜ਼ ਯੂ, ਉਹਨੂੰ ਹੈਲੋ ਕਰਦੇ ਸੀਗੇ। ਥੈਂਕ ਯੂ ਜੀ ਬਲਵਿੰਦਰ ਜੀ, ਥੈਂਕ ਦੇਖ ਯੂ। ਲਓ। ਆਪਣਾ ਨਹੀਂ ਇਹ ਗੱਲ ਇਹਨਾਂ ਨੇ ਸਹੀ ਕਰਤੀ ਆ। ਹੁਣ ਦੇਖੋ ਜਿਹੜੇ ਲੋਕ ਬਿਆਨ ਇਹ ਦੇ ਰਹੇ ਆ ਵੀ ਆਪਾਂ ਨੂੰ ਉੱਥੇ ਹਥਿਆਰਾਂ ਦੀ ਜਿਹੜੀ ਉਹ ਲੋੜ ਨਹੀਂ ਹੈਗੀ, ਪਰ ਉਹ ਆਪ ਹਥਿਆਰਾਂ ਦੀ ਰੱਖਿਆ ਦੇ ਅਧੀਨ ਲੋਕਾਂ ਦੇ ਵਿੱਚ ਵਿਚਰਦੇ ਆ। ਸੋ ਫਿਰ ਹੁਣ ਵੀ ਫਿਰ ਆਪ ਵੀ ਤੁਸੀਂ ਫਿਰ ਹੁਣ ਇਹ ਦਿਖਾਉਣਾ ਸ਼ੁਰੂ ਕਰ ਦਿਓ ਬਈ ਇੱਥੇ ਲੋੜ ਨਹੀਂ। ਫਿਰ ਸੰਵਿਧਾਨ ਦੇ ਵਿੱਚ ਜਿਹੜਾ ਇਹ ਸੋਧ ਲਿਆਓ, ਇਹ ਕਰੋ ਮੰਗ ਵੀ ਹਥਿਆਰ ਜਿਹੜੇ ਉਹ ਰੱਖਣੇ ਜਿਹੜੇ ਉਹ ਜਾਇਜ਼ ਨਹੀਂ ਹੈਣਗੇ। ਸੋ ਇੱਕ ਹੋਰ ਜਿਹੜਾ ਇੱਕ ਨਵਾਂ ਵੱਖਰਾ ਪ੍ਰੋਬਲਮ ਜਿਹੜੀ ਉਹ ਆ ਜਾਊਗੀ। ਅਸੀਂ ਮੰਨਦੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੱਦਾਂ ਦਾ ਜਿਹੜਾ ਉਹ ਹੋ ਸਕਦਾ ਵੀ ਉਹਨਾਂ ਦੇ ਲੋਕਾਂ ਨੇ ਮਿਲ ਕੇ ਸਹਿਮਤੀ ਬਣਾ ਕੇ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਰੱਖੀ ਹੋਵੇ ਵੀ ਸਾਨੂੰ ਜਿਹੜੀ ਉਹ ਲੋੜ ਨਹੀਂ। ਪਰ ਨਹੀਂ, ਮੈਂ ਫਿਰ ਵੀ ਕਹਿੰਦਾ ਵੀ ਕੋਈ ਵੀ ਮੁਲਕ, ਕੋਈ ਵੀ ਲੋਕ ਜਿਹੜੇ ਆ ਇਸ ਚੀਜ਼ ਤੋਂ ਬਗੈਰ ਨਹੀਂ ਆ। ਸਾਰੇ ਜਾਣੇ ਜਿੱਥੇ-ਜਿੱਥੇ ਵੀ ਰਹਿੰਦੇ ਆ ਨਾ, ਘੱਟੋ ਘੱਟ ਹਰ ਇੱਕ ਨੇ ਡੰਡਾ ਘਰੇ ਰੱਖਿਆ ਆ ਵੀ ਜੇ ਕੋਈ ਆ ਗਿਆ ਨਾ ਵੀ ਐਟਲੀਸਟ ਡੰਡਾ ਫੇਰਾਂਗੇ, ਹੋਰ ਕੁਝ ਹੋਵੇ ਨਾ ਹੋਵੇ। ਉਹ ਆਪਣੀ ਸੇਫਟੀ ਵਾਸਤੇ ਹੀ ਰੱਖਿਆ ਆ ਨਾ। ਨਾਲੇ ਜੀ ਬਿਲਕੁਲ। ਨਾਲੇ ਰਾਜ ਜੀ ਜਿਹੜਾ ਪੋਲੀਟੀਕਲ ਸਿਨਾਰੀਓ ਅਸੀਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਅਸੀਂ ਲੀਡਰਾਂ ਦੀ ਸਿਕਿਉਰਿਟੀ ਨਾਲ ਸਿੱਕੀ ਦੇ ਵਿੱਚ ਹਥਿਆਰ ਨੂੰ ਜੋ ਮਹੱਤਤਾ ਦਿੱਤੀ ਹੈ ਅਸੀਂ ਉਹਦੇ ਨਾਲ ਨਹੀਂ ਕਰ ਸਕਦੇ। ਹਾਲਾਂਕਿ ਉਹਨਾਂ ਦਾ ਜਿਹੜਾ ਪੱਖ ਸੀ ਉਹ ਵਧੀਆ ਸੀਗਾ ਇਸ ਐਂਗਲ ਤੋਂ ਕਿ ਜੇਕਰ ਤੁਸੀਂ ਸਮਝਦੇ ਹੋ ਕਿ ਇੱਥੇ ਹਥਿਆਰ ਦੀ ਲੋੜ ਨਹੀਂ ਹੈ ਤਾਂ ਫਿਰ ਤੁਸੀਂ ਕਾਹਤੋਂ ਰੱਖਿਆ ਆ। ਆਪਾਂ ਗੱਲ ਜਿਹੜੀ ਕਰ ਰਹੇ ਸੀਗੇ, ਆਪਾਂ ਕਰ ਰਹੇ ਸੀ ਸਿਧਾਂਤ ਤੇ ਹੋ ਰਹੀ ਸਿਆਸਤ ਦੀ ਕਿ ਅੱਜ ਕੀ ਮਾਹੌਲ ਜਿਹੜਾ ਵਾ ਉਹ ਇੰਨਾ ਕੰਜਸਟ ਕਰ ਲਿਆ ਸੀ ਕਿ ਅਸੀਂ ਜੇ ਕੋਈ ਬੰਦਾ ਸਿੱਖ ਸਿਧਾਂਤ ਦੀ ਗੱਲ ਵੀ ਕਰੇ ਤੇ ਅਸੀਂ ਉਹ ਵਿਚਾਲੇ ਨੂੰ ਟੋਕ ਦਿੰਦੇ ਹਾਂ ਕਿ ਇੰਨਾ ਜਿਹੜਾ ਡਰ ਆ ਹਕੂਮਤ ਦਾ ਜਾਂ ਹੋਰ ਚੀਜ਼ਾਂ ਦਾ ਕਿ ਇੱਕ ਪਾਸੇ ਤਾਂ ਸ਼ਰੇਆਮ ਵੀਡੀਓਜ਼ ਪੈਣ ਕਿ ਬਈ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਨਾਮ ਆਉਣ, ਉੱਥੇ ਤਾਂ ਜਥੇਦਾਰ ਸਾਹਿਬ ਵੀ ਨਹੀਂ ਬੋਲਦੇ ਤੇ ਨਾ ਹੀ ਭਗਵੰਤ ਮਾਨ ਬੋਲਦਾ ਤੇ ਨਾ ਹੀ ਰਾਜਾ ਵੜਿੰਗ ਕਦੇ ਬੋਲੇ ਆ। ਤੇ ਜਦੋਂ ਇੱਥੇ ਗੱਲ ਹੁੰਦੀ ਆ, ਸਿਧਾਂਤ ਦੀ ਗੱਲ ਹੁੰਦੀ ਆ, ਉਦੋਂ ਫਿਰ ਜਿਹੜੀਆਂ ਪੰਜਾਬ ਦੀ ਅਮਨ ਸ਼ਾਂਤੀ ਦਾ ਚੇਤਾ ਆ ਜਾਂਦਾ, ਉਦੋਂ ਹੀ ਪੰਜਾਬ ਦਾ ਜਿਹੜਾ ਸਰਹੱਦੀ ਸੂਬਾ ਚੇਤਾ ਆ ਜਾਂਦਾ, ਸਰਹੱਦੀ ਸੂਬਾ ਚੇਤੇ ਆ ਜਾਂਦਾ। ਤਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਜੀ। ਅਸੀਂ ਗੱਲਾਂ ਨੂੰ ਕਾਊਂਟਰ ਕਰੀਏ, ਬਿਲਕੁਲ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ। ਪਰ ਸਾਨੂੰ ਸਭ ਤੋਂ ਪਹਿਲਾਂ ਸਿਧਾਂਤ ਦੀ ਸਮਝ ਹੋਣੀ ਚਾਹੀਦੀ ਆ ਤੇ ਸਿਧਾਂਤ ਦੀ ਸਮਝ ਹੋਣ ਤੋਂ ਤਾਂ ਅਸੀਂ ਸਮਝਾਂਗੇ ਸਿਧਾਂਤ ਨੂੰ, ਜੇਕਰ ਅਸੀਂ ਸਿਆਸੀ ਕਿਸੇ ਧਿਰ ਦੇ ਤਨਜ਼ੀਮ ਦੇ ਜਿਹੜੇ ਆ ਜਿੰਦਾਬਾਦ ਮੁਰਦਾਬਾਦ ਨਾ ਕਰਨ ਵਾਲੇ ਹੋਏ। ਕੋਈ ਵੀ ਬੰਦਾ ਸਿਧਾਂਤ ਤੋਂ ਸਰਵਉੱਚ ਨਹੀਂ ਆ। ਜਥੇਦਾਰ ਸਾਹਿਬ ਤੇ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ ਉਹ ਤਾਂ ਹੋ ਰਹੀਆਂ ਕਿਉਂਕਿ ਲਾਪਤਾ ਸਰੂਪਾਂ ਦੇ ਮਾਮਲੇ ਤੇ ਨਹੀਂ ਬੋਲੇ। ਉਸ ਤੋਂ ਬਾਅਦ ਧਰਮ ਪਰਿਵਰਤਨ ਜਿਹੜੇ ਹੋ ਰਹੇ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ, ਕਦੇ ਨਹੀਂ ਬੋਲੇ। ਉਸ ਤੋਂ ਬਾਅਦ ਜਿਹੜਾ ਧਰਮ ਪ੍ਰਚਾਰ ਬੰਦ ਆ ਪਰ ਕੂੜ ਪ੍ਰਚਾਰ ਜਾਰੀ ਆ ਲਗਾਤਾਰ ਔਰ ਪੰਥ ਦੇ ਖਿਲਾਫ ਆ, ਉਹਦੇ ਤੇ ਕਦੇ ਨਹੀਂ ਬੋਲੇ। ਤਾਂ ਕਰਕੇ ਆ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਆ ਜਥੇਦਾਰ ਸਾਹਿਬ ਬਹੁਤ ਸਾਰੀਆਂ ਤੇ ਉਹਦੇ ਤੇ ਸਿਆਸੀ ਧਿਰਾਂ ਦੇ ਨਾਲ ਜੁੜੇ ਲੋਕਾਂ ਦੇ ਦੋਸ਼ ਲੱਗਦੇ ਆ। ਤੁਸੀਂ ਕਦੋਂ ਛੁਡਵਾਉਣੇ ਆ ਕਦੇ ਨਹੀਂ ਤੁਸੀਂ ਦੱਸਿਆ। SGPC ਪ੍ਰਬੰਧਨ ਚ ਘੁਟਾਲੇ ਹੋ ਰਹੇ ਆ, ਤੁਸੀਂ ਉਹਨਾਂ ਤੇ ਕਦੇ ਨਹੀਂ ਬੋਲੇ। ਸਿੱਖ ਸਿਧਾਂਤ ਤੇ ਕਦੇ ਨਹੀਂ, ਵੇਲੇ ਸਿਰ ਤੇ ਹਰ ਵੇਲੇ ਖੜਨ ਦੀ ਲੋੜ ਆ। ਜਦੋਂ ਵੀਡੀਓਜ਼ ਘੁੰਮਦੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਜਦੋਂ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ, ਉਦੋਂ ਵੀ ਬੋਲਿਆ ਕਰੋ। ਅੱਜ ਜਿਹੜੇ ਤੁਹਾਡੇ ਬਿਆਨਾਂ ਦਾ ਸਿਆਸੀਕਰਨ ਹੋ ਰਿਹਾ, ਤੁਸੀਂ ਕਿੱਥੇ ਖੜੇ ਹੋ, ਇਹ ਅੱਜ ਤੁਹਾਡੇ ਲਈ ਸੋਚਣ ਦਾ ਵੇਲਾ ਹੈ। ਸੋ ਜਿਹੜੇ ਮਸਲਿਆਂ ਤੇ ਕਿਸੇ ਵਿਸ਼ੇਸ਼ ਪਾਰਟੀ ਵਿਸ਼ੇਸ਼ ਦੇ ਏਜੰਡੇ ਤੇ ਕੰਮ ਨਹੀਂ ਕਰ ਸਕਦਾ ਕੋਈ ਵੀ ਜਥੇਦਾਰ ਸਾਹਿਬ, ਭਾਵੇਂ ਕੋਈ ਵੀ ਵਿਰਾਜਮਾਨ ਆ। ਇਸ ਪਾਰਟੀ ਦੇ ਏਜੰਡੇ ਨੂੰ ਚਲਾਉਣ ਨਾਲੋਂ ਸਿਧਾਂਤ ਦਾ ਏਜੰਡਾ ਜੇ ਚਲਾਓਗੇ ਤਾਂ ਸਤਿਕਾਰਤ ਵੀ ਰਹੋਗੇ, ਲੋਕ ਵੀ ਸਤਿਕਾਰ ਕਰਨਗੇ। ਤੇ ਫਿਰ ਆ ਜਿਹੜੀ ਜਦੋਂ ਸਿਧਾਂਤ ਤੇ ਗੱਲ ਆਉਂਦੀ ਫਿਰ ਆ ਜਿਹੜੀਆਂ ਮਾੜੀਆਂ ਮੋਟੀਆਂ ਕਾਊਂਟਰ ਕਰਦੇ ਆ ਲੋਕ, ਫਿਰ ਇਹ ਲੋਕ ਵੀ, ਸਿਆਸਤ ਵੀ ਇਹਨਾਂ ਚੀਜ਼ਾਂ ਤੇ ਬੋਲਣ ਤੋਂ ਥੋੜਾ ਜਿਹਾ ਗੁਰੇਜ਼ ਕਰੂਗੀ। ਸੋ ਸਟੈਂਡ ਸਪਸ਼ਟ ਕਰਨ ਦੀ ਲੋੜ ਆ। ਸਿਆਸੀ ਏਜੰਡਿਆਂ ਤੇ ਜੇ ਚੱਲਾਂਗੇ ਤਾਂ ਬਿਲਕੁਲ ਇੱਕ ਵੀਰ ਨੇ ਪਿੱਛੇ ਜੇ ਜ਼ਿਕਰ ਕੀਤਾ ਸੀਗਾ ਵੀ ਅਸੀਂ ਉਸ ਐਂਗਲ ਤੋਂ ਦੇਖ ਰਹੇ ਹਾਂ ਕਿਤੇ ਕੋਈ ਭੜਕਾ ਨਾ ਦੇਵੇ, ਕਿਤੇ ਕੋਈ ਤਾਂ ਉਹ ਡਾਊਟਫੁਲ ਚੀਜ਼ਾਂ ਤਾਂ ਹੁੰਦੀਆਂ ਕਿਉਂਕਿ ਤੁਹਾਡੀ ਲੀਡ ਡਾਊਟਫੁਲ ਆ। ਜੀ ਨਹੀਂ ਬਿਲਕੁਲ ਪ੍ਰਵੀਨ ਜੀ, ਦੇਖੋ ਆਪਾਂ ਇਸੇ ਪਲੇਟਫਾਰਮ ਤੋਂ ਜਦੋਂ ਜਥੇਦਾਰ ਸਾਹਿਬ ਹੁਣੀ ਕੁਛ ਏਦਾਂ ਦੀ ਗੱਲ ਕਰਦੇ ਆ, ਆਪਾਂ ਇੱਥੋਂ ਉਹਨਾਂ ਦੀ ਆਲੋਚਨਾ ਵੀ ਕਰਦੇ ਆ। ਸੋ ਅੱਜ ਕੋਈ ਇਹ ਨਹੀਂ ਆ ਵੀ ਅਸੀਂ ਜਥੇਦਾਰ ਸਾਹਿਬ ਦੀ ਪੂਰੀ ਪ੍ਰੋੜਤਾ, ਅਸੀਂ ਜਿਹੜੇ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਆ ਉਹਦੀ ਗੱਲ ਜਿਹੜੀ ਇੱਥੇ ਜਿਹੜੀ ਉਹ ਕਰ ਰਹੇ ਹੈਗੇ ਆ ਵੀ ਜਿਹੜੀ ਉਹਨਾਂ ਦੇ ਜਿਹੜੀ ਉਹ ਆਖੀ ਆ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਸ਼ਸਤਰਧਾਰੀ ਹੋਣ ਵਾਲੀ, ਉਸ ਸਿਧਾਂਤ ਦੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਹੁਣ ਤੁਸੀਂ ਦੇਖੋ ਵੀ ਲਾ ਐਂਡ ਆਰਡਰ ਸਿਚੁਏਸ਼ਨ ਤੁਹਾਡੇ ਸੂਬੇ ਦੀ ਚੰਗੀ ਹੋਵੇ, ਸਾਰਾ ਕੁਛ ਜਿਹੜਾ ਉਹ ਹੋਵੇ, ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਚੇਤਾ ਵੀ ਨਹੀਂ ਰਹਿੰਦਾ, ਜਿਹੜਾ ਉਹ ਭੁੱਲ ਜਾਂਦਾ ਆ। ਸੋ ਮੈਨੂੰ ਹੁਣ ਪਤਾ ਨਹੀਂ ਹੈ ਵੀ ਉੱਥੇ ਲਾਇਸੈਂਸ ਲੈਣ ਦਾ ਪ੍ਰਵੀਨ ਜੀ ਕੀ ਪ੍ਰੋਸੀਜਰ ਇਸ ਦੇ ਵਿੱਚ ਹੈਗਾ ਆ, ਕੀ ਮੈਂਟਲ ਹੈਲਥ ਚੈੱਕ ਕੀਤੀ ਜਾਂਦੀ ਆ ਜਾਂ
ਜਿੱਦਾਂ ਵੀ ਫਾਰਮ ਭਰ ਕੇ ਉਸੇ ਹਿਸਾਬ ਦੇ ਨਾਲ ਜਿਹੜਾ ਉਹ ਹੋ ਜਾਂਦਾ ਆ। ਸੋ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਵਿੱਚ ਵੱਖ-ਵੱਖ ਪ੍ਰੋਸੈਸ ਜਿਹੜੇ ਆ ਉਸ ਦੇ ਵਿੱਚ ਹੁੰਦੇ ਆ ਵੀ ਕੌਣ ਲੈ ਸਕਦਾ ਆ। ਇਹ ਓਬਵੀਅਸਲੀ ਹੁਣ ਜੇ ਇੱਥੇ ਸੈਕੰਡ ਅਮੈਂਡਮੈਂਟ ਰਾਈਟ ਹੈਗਾ ਆ ਨਾ ਅਮਰੀਕਾ ਦੇ ਵਿੱਚ ਹਥਿਆਰ ਕਾਨੂੰਨੀ ਤੌਰ ਦੇ ਉੱਤੇ ਰੱਖਣ ਦਾ, ਪਰ ਫਿਰ ਵੀ ਉਸ ਦੇ ਵਿੱਚ ਚੈੱਕਸ ਜਿਹੜੇ ਹੈਗੇ ਵੀ ਕਿਹਨੂੰ ਦੇਣਾ ਆ, ਕਿਹਨੂੰ ਨਹੀਂ ਦੇਣਾ ਆ, ਕੌਣ ਰੱਖ ਸਕਦਾ ਹੈ, ਕੌਣ ਨਹੀਂ ਰੱਖ ਸਕਦਾ ਹੈਗਾ ਆ। ਸੋ ਜਿੱਦਾਂ ਪਹਿਲੇ ਇੱਕ ਕਾਲਰ ਆ ਕੇ ਕਹਿ ਗਏ ਸੀ ਵੀ ਇੰਟੈਂਸ਼ਨ ਜਿਹੜੀ ਉਸ ਦੇ ਵਿੱਚ ਉਹ ਚੈੱਕ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਸੋ ਕਿੱਦਾਂ ਯੂਜ਼ ਕਰਨਾ ਹੈ ਉਸ ਨੂੰ। ਜੇ ਅੱਜ ਇਹਨਾਂ ਨੇ ਇਹ ਬਿਆਨ ਦੇ ਦਿੱਤਾ ਹੈ ਗੁਰੂ ਸਾਹਿਬ ਦੇ ਸਿਧਾਂਤ ਵਾਲਾ, ਵੈਲਕਮ ਆ, ਪਰ ਨਾਲ ਦੇ ਨਾਲ ਇਹ ਵੀ ਕਹਿਣ ਵੀ ਚਲੋ ਕੋਈ ਨਹੀਂ, ਆਪਾਂ ਧਿਆਨ ਵੀ ਰੱਖਣਾ ਹੈ, ਇਹੀ ਜਿਹੜਾ ਉਸ ਕੰਮ ਨੂੰ ਨਹੀਂ ਜਿਹੜਾ ਉਹ ਵਰਤਣਾ। ਇਹ ਆਪਾਂ ਕਹਿ ਦਈਏ ਵੀ ਮਾਡਰਨ ਹਥਿਆਰ ਆ ਤੇ ਉਹ ਰੱਖ ਕੇ ਤੇ ਆਪਾਂ ਉੱਦਾਂ ਹੀ ਉਸ ਨੂੰ ਰੱਖਾਂਗੇ। ਘਰ ਦੇ ਨਿਆਣਿਆਂ ਨੂੰ ਵੀ ਉਸ ਚੀਜ਼ ਤੋਂ ਆਪਾਂ ਬਚਾਉਣਾ ਹੈ, ਉਹਨਾਂ ਨੂੰ ਦੱਸਣਾ ਆ ਵੀ ਕਿੱਦਾਂ ਇਸ ਨੂੰ ਯੂਜ਼ ਕਰੀਦਾ, ਆਪ ਵੀ ਸਿੱਖਣਾ ਆ ਤੇ ਸਾਰਿਆਂ ਦੇ ਨਾਲ ਮਿਲ ਜੁਲ ਕੇ ਜਿਹੜਾ ਉਹ ਰਹਿਣਾ। ਇਹ ਨਹੀਂ ਆ ਜਿੱਦਾਂ ਪਹਿਲਾਂ ਕਿਹਾ ਵੀ ਇੱਕ ਦੂਜੇ ਦੇ ਲੜਾਈ ਹੋਵੇ ਤੇ ਬਾਅਦ 'ਚ ਇਸੇ ਨੂੰ ਜਿਹੜਾ ਉਹ ਵਰਤੋ, ਉਹ ਇਸ ਦੇ ਪਿੱਛੇ ਮਕਸਦ ਨਹੀਂ ਆ। ਇਹ ਸਿਰਫ ਤੇ ਸਿਰਫ ਹੋ ਰਿਹਾ ਅਨਿਆਏ ਦੇ ਖਿਲਾਫ ਤੇ ਆਪਣੇ ਉੱਤੇ ਹੋ ਰਹੇ ਵਾਰ ਨੂੰ ਰੋਕਣ ਦੇ ਲਈ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਨੇ ਜਿਹੜਾ ਸ਼ਸਤਰਧਾਰੀ ਹੋਣ ਦੇ ਲਈ ਜਿਹੜੇ ਆਦੇਸ਼ ਉਹ ਦਿੱਤੇ ਸੀਗੇ। ਹਾਂਜੀ, ਬਿਲਕੁਲ। ਚਰਚਾ ਕਰਨ ਦਾ ਮਤਲਬ, ਚਰਚਾ ਕਰਨ ਦਾ ਮਕਸਦ ਇਹੀ ਸੀਗਾ ਕਿ ਜਿਹੜੇ ਅੱਜ ਜਥੇਦਾਰ ਸਾਹਿਬ ਤੇ ਹੀ ਕਿੰਤੂ ਹੋ ਰਿਹਾ ਤਾਂ ਕਿਉਂ ਹੋ ਰਹੇ ਆ, ਉਹਨਾਂ ਦਾ ਕਾਰਨਾਂ ਦਾ ਹਵਾਲਾ ਅਸੀਂ ਦੇ ਚੁੱਕੇ ਹਾਂ ਆਲਰੇਡੀ। ਪਰ ਅਸੀਂ ਜਿਹੜੀ ਚਰਚਾ ਕਰਨੀ ਚਾਹੁੰਦੇ ਸੀ ਉਹ ਚਰਚਾ ਰਾਜ ਜੀ ਇਹੀ ਸੀਗੀ ਵੀ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਕਿਸੇ ਸਿਧਾਂਤ ਤੇ ਸਵਾਲ ਨਹੀਂ ਕੀਤਾ ਜਾ ਸਕਦਾ। ਮੰਨ ਲਓ ਜਥੇਦਾਰ ਸਾਹਿਬ ਦੀ ਅਪਰੋਚ ਜਿਹੜੀ ਹੋ ਸਕਦਾ ਸਿਲੈਕਟਿਵ ਅਪਰੋਚ ਹੋਵੇ, ਕਈ ਮਸਲਿਆਂ ਤੇ ਉਹ ਨਹੀਂ ਬੋਲਦੇ, ਉਹਨਾਂ ਦੀਆਂ ਗੱਲਾਂ ਬਾਤਾਂ 'ਚ ਕਈ ਵਾਰੀ ਇੱਕ ਪਾਰਟੀ ਵਿਸ਼ੇਸ਼ ਏਜੰਡੇ ਦੀ ਝਲਕ ਵੀ ਮਿਲਦੀ ਆ। ਪਰ ਕੀ ਇਹਦੀ ਆੜ ਦੇ ਹੇਠ ਅਸੀਂ ਇਹ ਕਹਿ ਦਈਏ ਕਿ ਉਹ ਤਾਂ ਜੀ ਜੋ ਉਹਨਾਂ ਨੇ ਕਹਿਤਾ ਉਹ ਗਲਤ ਆ? ਨਹੀਂ ਕਿਹਾ ਜਾ ਸਕਦਾ। ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਵਾ ਉਹ ਸਾਰੇ ਚੀਜ਼ਾਂ ਨੂੰ ਮੇਨਟੇਨ ਰੱਖਣਾ ਹੁੰਦਾ। ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਇਸ ਲਈ ਨਹੀਂ ਹੁੰਦੀਆਂ ਕਿ ਜਦੋਂ ਕੋਈ ਆਪਦੇ ਧਰਮ ਸਿਧਾਂਤ ਦੀ ਗੱਲ ਕਰੇ ਤੇ ਉਹਦੇ ਤੇ ਚੱਕ ਕੇ ਉਹ ਕਿੰਤੂ ਕਰ ਦੇਣ। ਸਰਕਾਰ ਚਲਾਉਣ, ਮਾਨ ਸਾਹਿਬ ਉਹਨਾਂ ਦਾ ਸਵਾਗਤ ਹੈ, ਚੰਗੀ ਗੱਲ ਆ, ਉਹ ਸਰਕਾਰਾਂ ਚਲਾਉਣ, ਪਰ ਉਹ ਇਹ ਚੀਜ਼ਾਂ ਦੇ ਵਿੱਚ ਇੰਟਰਫੇਰੈਂਸ ਕਰਨ, ਇਹ ਉਹਨਾਂ ਦਾ ਅਧਿਕਾਰ ਖੇਤਰ ਸ਼ਾਇਦ ਉਹਨਾਂ ਦਾ ਵੀ ਨਹੀਂ ਹੈ, ਕਿਸੇ ਮੁੱਖ ਮੰਤਰੀ ਦਾ ਵੀ ਸ਼ਾਇਦ ਇਹ ਅਧਿਕਾਰ ਖੇਤਰ ਤੋਂ ਬਾਹਰ ਦੀਆਂ ਗੱਲਾਂ ਨੇ। ਬਿਲਕੁਲ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ, ਪਹਿਲਾਂ ਕੈਪਟਨ ਸਾਹਿਬ ਕਹਿੰਦੇ ਰਹੇ ਪੰਜਾਬ ਜੀ ਸਰਹੱਦੀ ਸੂਬਾ ਹੈ। ਪੰਜਾਬ ਪਿੱਛੇ ਜੇ JP ਨੱਡਾ ਦੀ ਇੱਕ ਬਿਆਨ ਸੁਣਨ ਵਾਲਾ ਸੀਗਾ ਜਿੱਥੇ ਉਹਨਾਂ ਨੇ ਸੁਨੀਲ ਜਾਖੜ ਨੂੰ ਸ਼ਾਮਲ ਕੀਤਾ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਰਾਸ਼ਟਰਵਾਦੀ ਜਿਹੜੇ ਲੋਕ ਆ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ ਤੇ ਨੱਡਾ ਸਾਹਿਬ ਨੂੰ ਇਹ ਦੱਸਣ ਵਾਲਾ ਵੀ ਕਿ ਪੰਜਾਬ ਨੂੰ ਤੁਸੀਂ ਰਾਸ਼ਟਰਵਾਦ ਸਿਖਾਓਗੇ। ਇਹ ਜਿਹੜਾ ਪੰਜਾਬ ਦਾ ਰਾਸ਼ਟਰਵਾਦ ਆ RSS ਦੇ ਰਾਸ਼ਟਰਵਾਦ ਤੋਂ ਤਾਂ ਕਿਤੇ ਚੰਗਾ ਵਾ। ਪੰਜਾਬ ਦੇ ਜੰਗੇ ਆਜ਼ਾਦੀ ਦਾ ਤੁਸੀਂ ਇਤਿਹਾਸ ਖੋਲ ਕੇ ਵੇਖੋ। ਪੰਜਾਬ ਨੂੰ ਜਦੋਂ 1965 ਦੀ ਜੰਗ ਦੇ ਵਿੱਚ ਲੋੜ ਪਈ ਸੀ, ਸਭ ਤੋਂ ਵੱਧ ਸੋਨਾ ਪੰਜਾਬੀਆਂ ਨੇ ਦਿੱਤਾ ਸੀ, ਉਹਦੇ ਵਿੱਚ ਹਰਿਆਣਾ ਵੀ ਸੀਗਾ। ਹਾਲਾਂਕਿ ਇਸ ਗੱਲ ਨੂੰ ਮਨਜ਼ੂਰ ਕਰਦੇ ਹਾਂ ਅਸੀਂ। ਸੋ ਇਹ ਪੰਜਾਬ ਨੂੰ ਰਾਸ਼ਟਰਵਾਦ ਨਾਲ ਜੋੜਨਾ, ਪੰਜਾਬ ਦੇ ਵਿੱਚ ਤਿਰੰਗਾ ਯਾਤਰਾਵਾਂ ਕੱਢਣੀਆਂ, ਇੱਥੋਂ ਦਾ ਥੀਮ ਅਲੱਗ ਆ। ਪੰਜਾਬੀ ਠੀਕ ਆ, ਉਹ ਤਿਰੰਗਾ ਯਾਤਰਾ ਦਾ ਕੋਈ ਵਿਰੋਧ ਨਹੀਂ ਕਰਦੇ, ਪਰ ਉਹ ਕਹਿੰਦੇ ਨੇ ਜਾ ਕੇ ਜਿੱਥੇ ਬਲਡੋਜ਼ਰ ਚੱਲਦਾ ਜਹਾਂਗੀਰਪੁਰੀ ਇਲਾਕੇ ਦੇ ਵਿੱਚ, ਜਿੱਥੇ ਸ਼ੋਭਾ ਯਾਤਰਾਵਾਂ ਜਦੋਂ ਕੱਢੀਆਂ ਜਾਂਦੀਆਂ, ਉੱਥੇ ਵੀ ਤੁਸੀਂ ਤਿਰੰਗਾ ਯਾਤਰਾ ਕੱਢਿਆ ਕਰੋ। ਇਹ ਚੀਜ਼ਾਂ ਵਾ। ਇਹ ਜੇਕਰ ਪੋਲੀਟੀਕਲ ਲੋਕ ਸਾਨੂੰ ਸਲਾਹ ਦੇਣ ਹੋਣਗੇ ਸਿਧਾਂਤ ਦੇ ਮਸਲੇ ਤੇ, ਫਿਰ ਸਾਨੂੰ ਵੀ ਉਲਟਾ ਉਹਨਾਂ ਨੂੰ ਕੋਈ ਨਾ ਕੋਈ ਕਾਊਂਟਰ ਤਾਂ ਹੋਣਾ ਚਾਹੀਦਾ। ਬਾਕੀ ਇਹ ਇੰਨੀ ਗੱਲ ਜ਼ਰੂਰ ਆ ਕਿ ਜਥੇਦਾਰ ਸਾਹਿਬ ਜਿਹੜੇ ਪੰਜਾਬ ਦੇ ਹੋਰ ਵੀ ਇਸ਼ੂਜ਼ ਨੇ ਉਹਨਾਂ ਤੇ ਵੀ ਬੇਬਾਕੀ ਦੇ ਨਾਲ ਬੋਲਿਆ ਕਰ, ਕਿਉਂਕਿ ਉਹ ਕੌਮ ਦੇ ਰਿਪਰੈਜ਼ੈਂਟੇਟਿਵ ਨੇ ਇੱਕ ਤਰੀਕੇ ਨਾਲ। ਅਕਾਲ ਤਖ਼ਤ ਤੋਂ ਜੋ ਵੀ ਗੱਲ ਆਉਂਦੀ ਆ ਉਹ ਕੌਮ ਦੀ ਗੱਲ ਹੁੰਦੀ ਹੈ। ਜੀ ਜੀ, ਬਿਲਕੁਲ। ਸੋ ਹੁਣ ਦੇਖੋ ਆਪਣਾ ਗਵਾਂਢੀ ਸੂਬਾ ਉੱਥੇ ਦਾ ਰਾਜਸਥਾਨ, ਉਹ ਕਿਹੜਾ ਸਰਹੱਦੀ ਸੂਬਾ ਨਹੀਂ। ਮੈਂ ਤਾਂ ਅੱਜ ਤੱਕ ਕਦੀ ਬਿਆਨ ਨਹੀਂ ਸੁਣਿਆ ਵੀ ਰਾਜਸਥਾਨ ਸਰਹੱਦੀ ਸੂਬਾ ਹੈ ਤੇ ਇਦਾਂ ਆ ਉਦਾਂ ਆ। ਭਗਵੰਤ ਮਾਨ ਹੁਣੀ ਆਈ ਥਿੰਕ ਹੁਣੇ ਸੈਂਟਰ 'ਚ ਮਿਲ ਕੇ ਆਏ ਨੇ ਤੇ ਉਹਨਾਂ ਨੇ ਕੋਈ ਸਪੈਸ਼ਲ ਕੰਪਨੀਆਂ ਮੰਗੀਆਂ ਹਥਿਆਰਬੰਦ। ਹਾਂਜੀ। ਤੇ ਉਦੋਂ ਫਿਰ ਮੈਨੂੰ ਲੱਗਦਾ ਕਿਤਾਬਾਂ ਕਤੂਬਾਂ ਯੂਨੀਵਰਸਿਟੀਆਂ ਜ਼ਿਆਦਾ ਮੰਗ ਲੈਂਦੇ ਤੇ ਚੰਗਾ ਨਾ ਰਹਿੰਦੇ ਫਿਰ। ਬਿਲਕੁਲ ਬਿਲਕੁਲ, ਧਾਮੀ ਸਾਹਿਬ ਨੇ ਵੀ ਇਹੀ ਕਿਹਾ। ਉਹ ਕਹਿੰਦੇ 20 ਕੰਪਨੀਆਂ ਮੰਗ ਕੇ ਆਏ ਤੁਸੀਂ ਤੇ ਉਦੋਂ 20 ਯੂਨੀਵਰਸਿਟੀਆਂ ਹੀ ਮੰਗ ਲੈਂਦੇ। ਨਹੀਂ ਮਤਲਬ ਆਪਣੀ ਰੱਖਿਆ ਦੇ ਲਈ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਕਹਿੰਦੇ ਆ ਵੀ ਆਪਾਂ ਨੂੰ ਹਥਿਆਰ ਜਿਹੜਾ ਚਾਹੀਦਾ ਆ। ਸਰਹੱਦਾਂ ਦੇ ਉੱਤੇ ਹੁਣ ਜਿਹੜੇ ਫੌਜੀ ਆ ਉਹ ਹੁਣ ਕਿਤਾਬਾਂ ਦੇ ਨਾਲ ਥੋੜੀ ਲੜਨਗੇ ਜੀ। ਹਨ। ਉਹ ਇਵੈਂਚੁਅਲੀ ਤਾਂ ਜਿਹੜੀ ਲੜਾਈ ਆ ਉਹ ਹਥਿਆਰ ਨੇ ਹੀ ਜਿਹੜੀ ਉਹ ਕਰਨੀ ਆ। ਜਦੋਂ ਆਮੋ ਸਾਹਮਣੇ ਹੁੰਦਾ ਹੈ ਕੋਈ ਵੀ, ਤਾਂ ਉਹ ਹਥਿਆਰ ਹੀ ਜਿਹੜਾ ਉਹ ਤੁਹਾਨੂੰ ਬਚਾਉਂਦਾ ਵੀ ਆ ਤੇ ਉਹ ਸਾਰੀ ਚੀਜ਼ ਕਰਦਾ। ਹਾਂ, ਕਿਸ ਲਿਹਾਜ਼ ਦੇ ਨਾਲ ਉਸਨੂੰ ਤੁਸੀਂ ਵਰਤ ਰਹੇ ਆ, ਕੀ ਜਾਣਬੁੱਝ ਕੇ ਤੁਸੀਂ ਜ਼ੁਲਮ ਕਰ ਰਹੇ ਆ, ਉਦੋਂ ਜਿਹੜਾ ਚੱਕੀ ਹੋਈ ਜਿਹੜੀ ਤਲਵਾਰ ਉਹ ਕਿਰਪਾਨ ਬਣ ਜਾਂਦੀ ਆ। ਸੋ ਬਿਲਕੁਲ ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ, ਇਹ ਸਿਧਾਂਤ ਆਪਾਂ ਨੂੰ ਦਿੱਤਾ ਆ। ਸੋ ਉਸੇ ਸਿਧਾਂਤ ਦੀ ਜਿਹੜੀ ਪ੍ਰੋੜਤਾ ਕਰਦਾ ਹੋਇਆ
ਬਿਆਨ ਜਿਹੜਾ ਉਹ ਆਪਾਂ ਜਥੇਦਾਰ ਸਾਹਿਬ ਦਾ ਅੱਜ ਸੁਣਿਆ ਹੈਗਾ ਆ। ਸੋ ਬਾਕੀ ਚੀਜ਼ਾਂ ਤੇ ਵੀ ਬੋਲਣ, ਪਰ ਇਹ ਆ ਵੀ ਸਿਰਫ ਕਿਸੇ ਦੀ ਆਲੋਚਨਾ ਕਰਨ ਦੀ ਖਾਤਰ, ਸਿਰਫ ਕਿਸੇ ਨੂੰ ਥੱਲੇ ਲਾਉਣ ਦੀ ਖਾਤਰ ਜਿਹੜੇ ਸਿਧਾਂਤ ਨੇ ਤੇ ਜਿਹੜੇ ਤੁਹਾਡੇ ਰਾਈਟ ਨੇ, ਹੱਕ ਹਕੂਕ ਨੇ, ਉਹਨੂੰ ਐ ਹੀ ਨਾ ਜਿਹੜਾ ਉਹ ਜਾਣ ਦਿਓ। ਸੋ ਠੰਡੇ ਦਿਮਾਗ ਨਾਲ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਉਹ ਸੋਚਿਆ ਕਰੋ। ਅੱਜ ਕੋਈ ਚੀਜ਼ ਤੁਹਾਡੇ ਤੋਂ ਇਹ ਚੀਜ਼ ਲੈ ਲੈਣਗੇ ਵਾਪਸ, ਕੱਲ ਨੂੰ ਕਹਿਣਗੇ ਵੀ ਨਹੀਂ ਇਹਨਾਂ ਨੂੰ ਵੋਟ ਵੀ ਨਹੀਂ ਆਪਾਂ ਪਾਉਣ ਦੇਣੀ, ਇਹ ਇੱਦਾਂ ਆ, ਇਹ ਉੱਦਾਂ ਆ। ਫਿਰ ਹੌਲੀ ਹੌਲੀ ਕਰਕੇ ਜਿਹੜੇ ਤੁਹਾਡੇ ਕਹਿੰਦੇ ਆ ਵੀ ਉਹ ਹੱਕ ਆ ਉਹ ਜਾਣੇ ਸ਼ੁਰੂ ਹੋ ਜਾਂਦੇ। ਇਹ ਮਸਲਾ ਦੁਨੀਆ ਭਰ ਦੇ ਵਿੱਚ ਇਹ ਚੱਲ ਰਿਹਾ ਹੈਗਾ ਆ, ਤੇ ਲੋਕ ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਉਹਦੇ ਨਾਲ ਡਟੇ ਹੈਗੇ ਨੇ। ਸੋ ਆਪਾਂ ਹੁਣ ਲੈਨੇ ਆ ਜੀ ਫਿਰ ਇਜਾਜ਼ਤ। ਹਾਂਜੀ, ਤੇ ਮੇਰੇ ਇਜਾਜ਼ਤ ਹੈ। ਜੇਕਰ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਇੱਥੇ ਜਿਹੜੀ ਸ਼ਬਦਾਵਲੀ ਆ ਉਹ ਥੋੜੀ ਜਿਹੀ ਲੋ ਹੋਵੇ, ਕਿਉਂਕਿ ਅੱਜ ਆਪਣਾ ਸੰਵੇਦਨਸ਼ੀਲ, ਬਹੁਤ ਜ਼ਿਆਦਾ ਸੰਵੇਦਨਸ਼ੀਲ ਮਸਲਾ ਸੀਗਾ, ਜਿੱਥੇ ਇੱਕ ਭੈਣ ਜੀ ਦੀ ਗੱਲ ਮੈਨੂੰ ਵਾਰੀ-ਵਾਰੀ ਯਾਦ ਆ ਰਹੀ ਹੈ ਵੀ ਸਾਨੂੰ ਏਕੇ ਦੀ ਲੋੜ ਆ ਘੱਟੋ ਘੱਟ ਸਿਧਾਂਤ ਦੇ ਮਸਲੇ ਤੇ ਇੱਕ ਵੀਰ ਨੇ ਅਟੈਂਸ਼ਨ ਦਾ ਹਵਾਲਾ ਵੀ ਦਿੱਤਾ ਸੀਗਾ। ਤਾਂ ਹਰ ਇੱਕ ਚੀਜ਼ ਨੂੰ ਸਾਨੂੰ ਸਮਝਣਾ ਪੈਣਾ, ਹਰ ਇੱਕ ਚੀਜ਼ ਨੂੰ ਛਾਨਣਾ ਪੁਣਨਾ ਵੀ ਪੈਣਾ। ਜ਼ਰੂਰੀ ਨਹੀਂ ਹਰ ਚੀਜ਼ ਦੀ ਆਲੋਚਨਾ ਹੋਵੇ, ਜ਼ਰੂਰੀ ਨਹੀਂ ਜਦੋਂ ਸਿਧਾਂਤ ਦੀ ਗੱਲ ਹੋਵੇ ਅਸੀਂ ਸਾਡੇ ਵਖਰੇਵੇਂ ਹੋਣ। ਜੀ ਰਾਜ ਜੀ, ਤੇ ਹੁਣ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।